ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਇਸ ਸਮੇਂ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇਸ਼ ਭਰ ਨਾਲ ਜੁੜੀਆਂ ਹੁੰਦੀਆਂ ਨੇ ਤੇ ਉਹਨਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ। ਸੋ ਕਰਦੇ ਹਾਂ ਮਿੰਟੂ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਸਪਾਂਸਰਸ ਦਾ ਧੰਨਵਾਦ ਕਰ ਲਈਏ ਜਿਹੜੇ ਤੁਹਾਡੇ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਜੇ ਟਿਰਕੀਆਣਾ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ। ਸੋ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜ ਵੁੱਡਲੈਂਡ, GN ਟਰੱਕ ਵਾਸ਼ ਤੇ ਲਿਊਬ ਵਾਲੇ ਨੇ। ਆਇਲ ਚੇਂਜ ਕਰਾਉਣਾ ਹੋਵੇ ਜਾਂ ਫਿਰ 에ਅਰ ਬ੍ਰੇਕਸ ਦਾ ਕਿਸੇ ਤਰ੍ਹਾਂ ਦਾ ਕੰਮ ਹੋਵੇ, ਤੁਸੀਂ ਨਿੰਮਾ ਸਹੂਤਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 209 277 0113। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਲੈ ਸਕਦੇ ਹੋ। ਸੈਂਟਾਨੇਲਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਤੇ ਅੱਗੇ ਵਧਦੇ ਹਾਂ, ਹੁਣ ਖਬਰਾਂ ਦਾ ਰੁਖ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਖਬਰ ਜੇਕਰ ਆਪਾਂ ਲੈਣੀ ਹੋਵੇ ਤਾਂ ਸਭ ਤੋਂ ਛੋਟਾ ਜਿਹੜਾ ਬਜਟ ਇਜਲਾਸ ਹੋ ਰਿਹਾ ਹੈ ਪੰਜਾਬ ਦੇ ਵਿੱਚ, ਉਹਦੇ ਮੁਤਲਕ ਹੈ। ਤੇ ਇਸ ਸਮੇਂ ਚੱਲ ਰਹੀ ਹੈ ਅਸੈਂਬਲੀ ਤੇ ਇਹਦੇ ਵਿੱਚ ਵੱਖ-ਵੱਖ ਮੁੱਦੇ ਉੱਠ ਰਹੇ ਨੇ, ਪਰ ਕਿਹੜੇ ਮੁੱਦਿਆਂ ਦੀ ਗੂੰਜ ਪਈ ਹੈ ਇਸ ਤੇ ਜ਼ਰਾ ਸਭ ਤੋਂ ਪਹਿਲਾਂ ਚਾਨਣਾ ਪਾਇਓ ਮਿੰਟੂ ਜੀ। ਦੇਖੋ, ਮੁੱਦਿਆਂ ਦੀ ਗੱਲ ਤੇ ਹੋ ਰਹੀ ਆ, ਓਪੋਜੀਸ਼ਨ ਚੱਕ ਰਹੀ ਹੈ ਜਿੰਨੇ ਕੁ ਜੋਗੀ ਆ, ਪਰ ਅੱਜ ਸਭ ਤੋਂ ਵੱਡਾ ਵਿਵਾਦ ਉਸ ਵੇਲੇ ਹੋਇਆ ਜਦੋਂ ਸੁਖਪਾਲ ਸਿੰਘ ਖਹਿਰਾ ਸਮੇਤ ਵੱਡੇ ਕਾਂਗਰਸੀ ਲੀਡਰ ਜਿਹੜੇ ਸੀ ਉਹ ਬਾਹਰ ਪੱਤਰਕਾਰਾਂ ਦੇ ਸਾਹਮਣੇ ਆ ਕੇ ਦੁੱਖ ਰੋਣ ਲੱਗ ਪਏ ਕਿ ਬਈ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਵੀ ਉਹ ਟਾਈਮ ਮੰਗਦੇ ਆ ਤਾਂ ਟਾਈਮ ਨਹੀਂ ਦਿੱਤਾ ਜਾਂਦਾ। ਮਤਲਬ ਕਿ ਸਪੀਕਰ ਪੱਖਪਾਤੀ ਹੋ ਚੁੱਕੇ ਨੇ। ਯਾਨੀ ਸਿੱਧੇ ਤੌਰ ਤੇ ਕਹਿ ਲਈਏ ਕਿ ਸਪੀਕਰ ਸਾਹਿਬ ਤੇ ਵੱਡੇ ਦੋਸ਼ ਲੱਗੇ ਕਿ ਉਹਨਾਂ ਦਾ ਇਹ ਰਵੱਈਆ ਜਿਹੜਾ ਹੈ ਉਹ ਪੱਖਪਾਤ ਵਾਲਾ ਹੈ, ਪੂਰਨ ਤੌਰ ਤੇ ਉਹ ਨਿਰਪੱਖ ਨਹੀਂ ਹਨ। ਤਾਂ ਇਹ ਮੇਰੇ ਖਿਆਲ ਦੇ ਨਾਲ ਅੱਜ ਦੇ ਦਿਨ ਦਾ ਇਹ ਇੱਕ ਹਾਈਲਾਈਟ ਸੀਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ, ਕਿਸਾਨੀ ਮੁੱਦਾ ਉੱਠਿਆ ਕਿ ਕਿਸ ਤਰ੍ਹਾਂ ਮੀਟਿੰਗ ਦੇ ਵਿੱਚ ਬੁਲਾ ਕੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਉਹਦੀ ਗੱਲ ਹੋਈ ਆ। ਇਸ ਤੋਂ ਇਲਾਵਾ ਕਰਨਲ ਮਾਮਲੇ ਦੇ ਵਿੱਚ ਵੀ ਅੱਜ ਓਪੋਜੀਸ਼ਨ ਨੇ ਮੁੱਦਾ ਚੁੱਕਿਆ। ਹਾਲਾਂਕਿ ਜੇ ਆਪਾਂ ਦੇਖੀਏ ਤੇ ਕਰਨਲ ਸਾਹਿਬ ਵਾਲੇ ਮਾਮਲੇ ਦੇ ਵਿੱਚ ਇਹ ਵੀ ਹੁਣੇ ਖਬਰ ਆ ਰਹੀ ਆ ਕਿ ਪੀੜਤ ਪਰਿਵਾਰ ਨੂੰ ਮਾਨ ਸਾਹਿਬ ਨੇ ਟਾਈਮ ਦੇ ਦਿੱਤਾ 31 ਮਾਰਚ ਦਾ, ਤੇ ਉਹਨਾਂ ਨੇ ਜਿਹੜਾ ਧਰਨਾ ਲਾਇਆ ਹੋਇਆ ਸੀਗਾ DC ਦਫ਼ਤਰ ਦੇ ਮੂਹਰੇ, ਉਹ ਧਰਨਾ ਚੁੱਕ ਲਿਆ ਗਿਆ। ਹੁਣ ਇੱਧਰ ਜੇ ਆਪਾਂ ਗੱਲ ਕਰੀਏ ਤੇ ਪੁਲਿਸ ਵਾਲੇ ਕਹਿੰਦੇ ਕਿ ਬਈ ਕਹਿੰਦੇ ਨੇ ਕਿ ਪੁਲਿਸ ਜੋ ਉੱਥੇ ਕੰਮ ਕਰ ਰਹੀ ਸੀਗੀ, ਜਿਹੜਾ ਕ੍ਰੈਕਡਾਊਨ ਹੋਇਆ, ਤਾਂ ਬਾਜਵਾ ਸਾਹਿਬ ਨੇ ਜਦੋਂ ਇਹ ਗੱਲ ਕਹੀ ਕਿ ਭਾਈ ਇਹ ਤੁਸੀਂ ਬਹੁਤ ਮਾੜਾ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੰਬੂ ਵਗੈਰਾ ਤੇ ਨਹੀਂ ਹਟਾਏ। ਤੇ ਦੂਜੇ ਪਾਸੇ ਇਹ ਗੱਲ ਕਹੀ ਕਿ 100 ਤੋਂ 150 ਟਰਾਲੀ ਜਿਹੜੀ ਚੋਰੀ ਹੋਈ ਆ, ਇਹ ਮੁੱਦਾ ਵੀ ਅੱਜ ਤੁਸੀਂ ਦੇਖੋ ਬੜਾ ਇੱਕ ਛਾਇਆ ਹੋਇਆ ਮੁੱਦਾ ਸੀਗਾ ਜੇ ਆਪਾਂ ਦੇਖੀਏ, ਕਿਉਂਕਿ ਇਹਦੇ ਵਿੱਚ ਕਾਫੀ ਅੱਜ ਕਮਸਾਨ ਹੋਏ। ਇੱਥੋਂ ਤੱਕ ਤੁਹਾਨੂੰ ਪਤਾ ਵੀਡੀਓਜ਼ ਬੜੀਆਂ ਆ ਰਹੀਆਂ ਨੇ ਜਿਹਦੇ ਵਿੱਚ ਦੋਸ਼ ਲੱਗ ਰਹੇ ਨੇ ਕਿ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਨਜ਼ਦੀਕੀ ਜਿਹੜੇ ਆ ਉਹ ਕਿਸਾਨਾਂ ਦਾ ਇਹ ਇਸ ਤਰ੍ਹਾਂ ਦਾ ਸਮਾਨ ਜਿਹੜਾ ਸੀ ਉਹ ਚੁੱਕ ਕੇ ਲੈ ਗਏ ਨੇ, ਤੇ ਉਹਨਾਂ ਦੇ ਘਰਾਂ ਚੋਂ ਜਾਂ ਲਾਗੇ ਬੰਨਿਓ ਇਹ ਰਿਕਵਰੀਆਂ ਹੋ ਰਹੀਆਂ ਨੇ, ਬਰਾਮਦਗੀ ਹੋ ਰਹੀ ਆ। ਫਿਰ ਇਸ ਤੋਂ ਇਲਾਵਾ ਕੇਜਰੀਵਾਲ ਦੀ ਸਿਕਿਉਰਿਟੀ ਦਾ ਵੀ ਮਾਮਲਾ ਜਿਹੜਾ ਉਹ ਉੱਠਿਆ, ਜਿਹਦੇ ਵਿੱਚ ਪ੍ਰਗਟ ਸਿੰਘ ਜਿਹੜੇ ਸੀਗੇ ਉਹ ਇਸ ਮੁੱਦੇ ਨੂੰ ਲੈ ਕੇ ਆਏ ਸੀਗੇ। CM ਨੇ ਕਹਿੰਦੇ ਕਿ ਜੀ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਇਹ ਜੇਲ੍ਹ 'ਚ ਭੇਜਿਆ, ਮਨਜਿੰਦਰ ਸਿੰਘ ਗਿਆਸਪੁਰਾ ਨੇ ਕਿਹਾ। ਤੇ ਕਹਿੰਦੇ ਜੀ ਕਿ ਅਸਮ ਜੇਲ੍ਹ ਦੇ ਵਿੱਚ ਭੇਜਿਆ ਇਹਨਾਂ ਨੇ, ਤੇ ਪਹਿਲੇ ਜਿਹੜੇ ਜੇਲ੍ਹ ਮੰਤਰੀ ਸੀਗੇ ਉਹਨਾਂ ਦੀ ਜੇਲ੍ਹ ਦੇ ਵਿੱਚ ਤੇ ਇਹ ਜਨਮ ਦਿਨ ਮਨਾਉਂਦੇ ਹੁੰਦੇ ਸੀਗੇ। ਸਾਡੀ ਸਰਕਾਰ ਨੇ ਐਕਸ਼ਨ ਲਿਆ ਹੈ, ਪਰ ਇਹ ਮੇਰੇ ਖਿਆਲ ਦੇ ਨਾਲ ਥੋੜਾ ਕਹਿ ਲਈਏ ਕਿ ਜਾਂਚ ਪੜਤਾਲ ਦਾ ਵਿਸ਼ਾ ਹੈ। ਮੈਨੂੰ ਜਿੰਨੀ ਕੁ ਜਾਣਕਾਰੀ ਆ, ਜੱਗੂ ਭਗਵਾਨਪੁਰੀਏ ਨੂੰ NCB ਵਾਲੇ ਲੈ ਕੇ ਗਏ ਨੇ
ਮਤਲਬ ਕਿ ਜੋ ਨਾਰਕੋਟਿਕਸ ਕੰਟਰੋਲ ਬਿਊਰੋ ਆ, ਇਹਨਾਂ ਦਾ ਇਸ ਗੱਲ ਦੇ ਨਾਲ ਕੋਈ ਤਾਲੁਕ ਨਹੀਂ। ਇਹ ਹਾਊਸ ਦੇ ਵਿੱਚ ਝੂਠ ਬੋਲ ਰਹੇ ਆ। ਇਹ ਤੇ ਕਮਾਲ ਦੀ ਗੱਲ ਹੈ। ਸੀਐਮ ਨੇ ਥੋੜੀ ਅੱਛਾ ਤੇ 3 ਸਾਲ ਉਹਨੂੰ ਲਗਾਇਆ ਤੇ ਇਸ ਕਰਕੇ ਨੇ ਕਿ ਉਹ ਡਰੱਗ ਨੈਟਵਰਕ ਚਲਾਉਂਦਾ ਸੀ ਜੇਲ੍ਹ ਦੇ ਵਿੱਚੋਂ। ਤਾਂ 3 ਸਾਲ ਤੱਕ ਦੋਸ਼ ਤਾਂ ਫਿਰ ਫੇਲੀਅਰ ਤੇ ਤੁਹਾਡੀ ਹੈ ਕਿ ਜਿਸ ਵਜ੍ਹਾ ਕਰਕੇ ਉਸ ਤੇ ਇੱਕ ਸਪੈਸ਼ਲ ਐਕਟ ਲਾ ਕੇ ਇੱਥੋਂ ਲਿਆਂਦਾ ਗਿਆ ਹੈ ਅਸਮ ਦੇ ਵਿੱਚ, ਤਾਂ ਉਹ ਤਾਂ ਤੁਹਾਡੀ ਫੇਲੀਅਰ ਹੈ। ਸਗੋਂ ਤੁਸੀਂ ਉਸ ਨੂੰ ਪ੍ਰਾਪਤੀ ਗਿਣਾ ਰਹੇ ਹੋ। ਤੇ ਹਾਊਸ ਦੇ ਵਿੱਚ ਇਦਾਂ ਮੇਰੇ ਖਿਆਲ ਦੇ ਨਾਲ ਗੁੰਮਰਾਹਕੁਨ ਗੱਲਾਂ ਕਰਨ ਤੋਂ ਗਰੇਜ਼ ਕਰਨਾ ਚਾਹੀਦਾ। ਗਿਆਸਪੁਰਾ ਸਾਹਿਬ ਨਾਲ ਗੱਲ ਕਰਾਂਗੇ ਕਿ ਭਾਈ ਇਹ ਅਜਿਹਾ ਤੁਸੀਂ ਕਿਉਂ ਕੀਤਾ। ਫਿਰ ਇਸ ਤੋਂ ਇਲਾਵਾ 52,000 ਨੌਕਰੀ ਬਾਰੇ ਵੀ ਅੱਜ ਆਪੋਜੀਸ਼ਨ ਨੇ ਘੇਰਿਆ ਹੈ, ਵਿਰੋਧੀ ਧਿਰ ਨੇ, ਕਿ ਭਾਈ ਉਹਨਾਂ ਦਾ ਡਾਟਾ ਤੇ ਰਿਲੀਜ਼ ਕਰੋ ਨਾ। ਤੁਸੀਂ 52,000 ਕਹਿੰਦੇ ਜਾਂਦੇ ਹੋ। ਇੱਧਰ ਇੱਕ ਰਾਣਾ ਇੰਦਰ ਪ੍ਰਤਾਪ ਨੇ ਵੀ ਮੁੱਦਾ ਚੁੱਕਿਆ। ਉਹ ਕਹਿੰਦੇ ਕਿ 25-25 ਤੁਸੀਂ ਗਨਮੈਨ ਲੀਡਰ ਲਈ ਫਿਰਦੇ ਵੇਖਦੇ ਹੋ, ਜਦ ਕਿ ਥਾਣਿਆਂ ਦੇ ਵਿੱਚ ਤੇ 25 ਸਿਪਾਹੀ ਨਹੀਂ ਹੁੰਦੇ। ਠੀਕ ਹੈ ਜੀ। ਇਸ ਤੋਂ ਇਲਾਵਾ ਲਾਲਜੀਤ ਭੁੱਲਰ ਉਹ ਕਹਿ ਰਹੇ ਸੀਗੇ ਕਿ ਬਾਦਲਾਂ ਦੀਆਂ ਬੱਸਾਂ ਦੇ ਪਰਮਿਟ ਰੱਦ ਹੋਣਗੇ। ਆਰਡੀਐਫ ਮੁੱਦੇ ਤੇ ਕੇਂਦਰ ਨੂੰ ਮਿਲਣ ਲਈ ਇਹ ਕਹਿੰਦੇ ਆ ਜੀ ਕਿ ਤਿਆਰ ਆ। ਇਹ ਅਸ਼ਵਨੀ ਸ਼ਰਮਾ ਨੇ ਸਵਾਲ ਕੀਤਾ ਸੀਗਾ। ਤਾਂ ਮਤਲਬ ਕਿ ਇਸ ਸਵਾਲ ਦੇ ਜਵਾਬ ਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਤੁਸੀਂ ਆਰਡੀਐਫ ਦਾ ਫੰਡ ਦਬਾ ਦਿਓ। ਤੇ ਇਹਦੇ ਤੇ ਵਿਧਾਇਕ ਨੇ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਜਾਣ ਵਾਸਤੇ ਤਿਆਰ ਆ। ਮਤਲਬ ਕਿ ਇਸ ਤਰ੍ਹਾਂ ਇਹ ਮੁੱਦੇ ਜਿਹੜੇ ਆ ਉਹ ਕੁੱਲ ਮਿਲਾ ਕੇ ਉੱਠੇ ਆ। ਪਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਵੀ ਜੇ ਆਪਾਂ ਦੇਖੀਏ ਕਿ ਕੋਈ ਸਾਰਥਿਕ ਮਤਲਬ ਕਿ ਕਿਸੇ ਬਹਿਸ ਦਾ ਨਤੀਜਾ ਨਹੀਂ ਹੈ ਸਾਡੇ ਸਾਹਮਣੇ। ਇਹ ਅਕਸਰ ਆਪਾਂ ਦੇਖਦੇ ਆ, ਇਹ ਹੁੰਦਾ ਹੀ ਆ। ਭੇੜ ਜ਼ਰੂਰ ਆ, ਹਰੇਕ ਧਿਰ ਜਿਹੜੀ ਆ ਉਹ ਨੰਬਰ ਗੇਮ ਚ ਪੈਂਦੀ ਆ ਕਿ ਮੇਰੇ ਨੰਬਰ ਵੱਧ ਬਣ ਜਾਣ, ਮੇਰੀਆਂ ਖਬਰਾਂ ਵੱਧ ਲੱਗ ਜਾਣ। ਤਾਂ ਜਿਹੜੀ ਇੱਕ ਸਾਰਥਕ ਚਰਚਾ ਹੁੰਦੀ ਹੈ ਕਿਸੇ ਵੀ ਮਾਮਲੇ ਤੇ, ਉਹ ਸਾਨੂੰ ਦਿਖਾਈ ਨਹੀਂ ਦਿੰਦੀ। ਬਾਕੀ ਹੁਣ ਬਜਟ ਦੀ ਤਿਆਰੀ ਹੈ ਜੀ, ਬਜਟ ਆਉਣ ਵਾਲਾ। ਸੋ ਇਹ ਕੁੱਲ ਮਿਲਾ ਕੇ ਕਹਿ ਲਓ ਕਿ ਅੱਜ ਦੀ ਕਾਰਵਾਈ ਜਿਹੜੀ ਆ ਵਿਸ਼ੇਸ਼ ਤੌਰ ਤੇ ਉਹਦਾ ਮੋਟਾ-ਮੋਟਾ ਹਿਸਾਬ ਕਿਤਾਬ ਹੈ ਜੀ। ਜੀ, ਸੋ ਸਾਰਥਕ ਗੱਲਬਾਤ ਤਾਂ ਕਿਤੇ ਲੱਭਦੀ ਨਹੀਂ। ਬਾਕੀ ਸਭ ਤੋਂ ਛੋਟਾ ਬਜਟ ਇਜਲਾਸ ਵੀ ਇਹ ਹੋਰ ਨਿਬੜਨਾ ਹੈ। ਬਜਟ ਪੇਸ਼ ਹੋਊ ਤਾਂ ਫਿਰ ਦੇਖਾਂਗੇ ਕਿ ਕਿਹੋ ਜਿਹੀਆਂ ਸਕੀਮਾਂ ਲੈ ਕੇ ਆ ਰਹੇ ਨੇ। ਕੀ 2027 ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹ ਬਜਟ ਹੋਊਗਾ ਜਾਂ ਫਿਰ ਕਿੱਧਰ ਨੂੰ ਗੱਲ ਜਾਂਦੀ ਹੈ। ਸੋ ਅੱਗੇ ਚੱਲੀਏ ਜੀ। ਸਿਸੋਦੀਆ ਸਾਹਿਬ ਪੰਜਾਬ ਪਹੁੰਚ ਚੁੱਕੇ ਨੇ, ਸ਼ਾਨਦਾਰ ਸਵਾਗਤ ਹੋਇਆ ਹੈ ਤੇ ਇੱਕ ਫੋਟੋ ਵੀ ਖਾਸੀ ਸਾਹਮਣੇ ਆਈ ਹੈ। ਜੇ ਕਈ ਜਾਣੇ ਉਹਨੂੰ ਰੀਟਵੀਟ ਕਰ ਕਰਕੇ ਕਹਿ ਰਹੇ ਨੇ ਕਿ ਕਿਹੜੇ ਮੁੱਦੇ ਵਿਚਾਰੇ ਨੇ ਪੰਜਾਬ ਦੇ, ਜਰਾ ਚਾਨਣਾ ਪਾਇਓ। ਤਸਵੀਰ ਕਿਉਂਕਿ ਸਾਹਮਣੇ ਆਈ ਹੈ ਨਾ, ਬੈਠੇ ਹੋਏ ਨੇ ਮਾਨ ਸਾਹਿਬ ਤੇ ਨਾਲ ਸਿਸੋਦੀਆ ਸਾਹਿਬ, ਪਾਇਓ ਚਾਨਣਾ ਜੀ। ਦੇਖੋ, ਮਨੀਸ਼ ਸਿਸੋਦੀਆ ਪੰਜਾਬ ਦੇ ਇੰਚਾਰਜ ਨੇ, ਬਣਾ ਦਿੱਤੇ। ਮੇਰੀ ਜਾਚੇ ਤੇ ਇਉਂ ਆ ਕਿ ਅਰਵਿੰਦ ਕੇਜਰੀਵਾਲ ਡਾਇਰੈਕਟਲੀ ਨਹੀਂ ਇੱਥੇ ਬੈਠਣਗੇ। ਉਹਨਾਂ ਨੇ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹੋਰ ਬੰਦਾ, ਐਸਾ ਬੰਦਾ ਜੋ ਇਹਨਾਂ ਦਾ ਸਭ ਤੋਂ ਪੁਰਾਣਾ ਸਾਥੀ ਹੈ, ਦੂਤ ਬਣਾ ਕੇ ਭੇਜਤਾ ਕਹਿ ਸਕਦੇ। ਬਿਲਕੁਲ ਬਿਲਕੁਲ, ਮੇਰਾ ਇਹ ਮੰਨਣਾ ਹੈ। ਦੇਖੋ, ਇਹ ਚੀਜ਼ ਪਤਾ ਨਹੀਂ ਕਿੰਨੀ ਕੁ ਸਹੀ ਹੈ ਕਿੰਨੀ ਕੁ ਗਲਤ ਆ, ਪਰ ਮੈਨੂੰ ਇਉਂ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਜੇ ਸਿੱਧਾ ਬਹਿੰਦੇ ਨੇ ਆ ਕੇ, ਤਾਂ ਫਿਰ ਤੁਹਾਨੂੰ ਪਤਾ ਰੌਲਾ ਰੱਪਾ ਜ਼ਿਆਦਾ ਪੈਣਾ ਸੀਗਾ। ਤਾਂ ਉਹਨਾਂ ਨੇ ਮਨੀਸ਼ ਸਿਸੋਦੀਆ ਨੂੰ ਬਿਠਾ ਦਿੱਤਾ। ਤੁਸੀਂ ਇਹ ਦੇਖੋ ਨਾ ਕਿ ਅੱਜ ਕਈ ਮੰਤਰੀ ਤੇ ਵਿਧਾਇਕ ਉੱਥੇ ਮੌਜੂਦ ਰਹੇ। ਜਿਵੇਂ ਤੁਸੀਂ ਕਹਿੰਦੇ ਹੋ ਕਿ ਸ਼ਾਇਦ ਭਗਵੰਤ ਮਾਨ ਜੀ ਦੀ ਵੀ ਫੋਟੋ ਆਈ ਹੈ, ਮੈਨੂੰ ਨਹੀਂ ਪਤਾ, ਮੈਂ ਫੋਟੋ ਨਹੀਂ ਦੇਖੀ। ਕਿ ਚਲੋ ਉਹ ਸਾਰੇ ਮੌਜੂਦ ਰਹੇ। ਹੁਣ ਉੱਥੇ ਮਨੀਸ਼ ਸਿਸੋਦੀਆ ਜਦੋਂ ਚੰਡੀਗੜ੍ਹ ਪਹੁੰਚੇ ਨੇ, ਤਾਂ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਜੀ ਕਿ ਪਿਛਲੀਆਂ ਸਰਕਾਰਾਂ ਨੇ ਕਚਰਾ ਬੜਾ ਫੈਲਾਇਆ ਸੀਗਾ। ਉਹੀ ਇਹਨਾਂ ਦਾ ਰਟਿਆ ਰਟਾਇਆ ਡਾਇਲੌਗ, ਤੇ ਉਹਨੂੰ ਸਾਫ਼ ਕਰਨ ਦੇ ਵਿੱਚ ਵਕਤ ਜ਼ਰੂਰ ਲੱਗ ਰਿਹਾ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਹੁਣ ਰਾਕਟ ਦੀ ਸਪੀਡ ਦੇ ਨਾਲ ਕੰਮ ਹੋਣਗੇ। ਬਸ ਇੱਥੇ ਕਲੀਅਰ ਹੋ ਜਾਂਦੀ ਹੈ ਨਾ ਗੱਲ, ਸੰਸਾਰ ਨੂੰ ਕਲੀਅਰ ਕਰ ਦਿੱਤਾ ਉਹਨਾਂ ਨੇ। ਤਾਂ ਮਤਲਬ ਉਹ ਕੀ ਕਹਿੰਦੇ ਆ ਕਿ ਅੱਗੇ ਸ਼ਾਇਦ ਕੰਮਾਂ ਦੇ ਵਿੱਚ ਤੇਜ਼ੀ ਨਹੀਂ ਸੀਗੀ ਸਾਹਿਬ, ਹੁਣ ਰਾਕਟ ਦੀ ਰਫ਼ਤਾਰ ਦੇ ਨਾਲ। ਦੋ ਗੱਲਾਂ ਨੇ ਕਿ ਇੱਕ ਤਾਂ ਬਈ ਜਿਹੜੀ ਮੌਜੂਦਾ ਇੱਥੇ ਦੀ ਮਸ਼ੀਨਰੀ ਆ ਉਹ ਠੀਕ ਢੰਗ ਨਾਲ ਨਹੀਂ ਸੀ ਚੱਲ ਪਾ ਰਹੀ। ਕੌਣ ਨਹੀਂ ਸੀ ਠੀਕ ਢੰਗ ਨਾਲ ਚਲਾ ਪਾ ਰਿਹਾ, ਫਿਰ ਤੁਸੀਂ ਸਮਝੋ। ਤਾਂ ਦੂਸਰਾ ਕਿ ਮੈਂ ਆ ਗਿਆ, ਵੀ ਮੈਂ ਆ ਗਿਆ, ਜੋ ਹੈ ਨਾ ਸਵਾਗਤ ਨਹੀਂ ਕਰੋਗੇ ਹਮਾਰਾ, ਤਾਂ ਸਵਾਗਤ ਤਾਂ ਹੋ ਗਿਆ। ਤਾਂ ਉਹ ਮਤਲਬ ਕਿ ਕਹਿਣਾ ਚਾਹੁੰਦੇ ਨੇ ਕਿ ਮੈਂ ਆ ਗਿਆ, ਹੁਣ ਕੰਮ ਤੁਸੀਂ ਦੇਖਿਓ। ਤਾਂ ਦੇਖੋ, ਇੰਚਾਰਜ ਲੱਗਦੇ ਹੁੰਦੇ ਨੇ, ਦੂਜੀਆਂ ਪਾਰਟੀਆਂ ਦੇ ਵੀ ਇੰਚਾਰਜ ਨੇ। ਭਾਜਪਾ ਦੇ ਇੰਚਾਰਜ ਰੂਪਾਨੀ ਸਾਹਿਬ ਆ, ਗੁਜਰਾਤ ਤੋਂ ਆਉਂਦੇ ਨੇ।
ਜੇ ਆਪਾਂ ਵੇਖੀਏ ਤਾਂ ਕਾਂਗਰਸ ਦੇ ਤੇ ਹਾਲ ਦੇ ਦਿਨਾਂ ਦੇ ਵਿੱਚ ਹੀ ਬਣਾ ਕੇ ਭੇਜੇ ਆ ਨਾ ਬਘੇਲ ਸਾਹਿਬ। ਤਾਂ ਗੱਲ ਇਹ ਆ ਕਿ ਇੰਚਾਰਜ ਤੇ ਲੱਗਦੇ ਹੁੰਦੇ ਆ, ਪਰ ਆ ਇੰਚਾਰਜ ਇਹਨਾਂ ਦੇ ਨਵੇਂ ਲੱਗੇ ਆ ਜਿਹੜੇ ਕਿ ਸਰਕਾਰ ਦੇ ਕੰਮਕਾਰ ਨੂੰ ਸਿੱਧੇ ਕਹਿ ਰਹੇ ਕਿ ਹੁਣ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕੰਮ ਚੱਲਦਾ, ਕਿਉਂਕਿ ਇਨਡਾਇਰੈਕਟਲੀ ਉਹ ਇਹੀ ਕਹਿ ਰਹੇ ਆ ਕਿ ਮੈਂ ਆ ਗਿਆ। ਦੇਖੋ ਗੱਲਾਂ ਕਈ ਕਿਸਮ ਦੀਆਂ ਚੱਲਦੀਆਂ ਪਈਆਂ ਨੇ ਇੱਥੇ, ਬਹੁਤ ਮਤਲਬ ਕਿ ਤਰ੍ਹਾਂ ਤਰ੍ਹਾਂ ਦੇ ਚਰਚੇ ਆ, ਪਰ ਇੰਨਾ ਮੈਨੂੰ ਜ਼ਰੂਰ ਪਤਾ ਲੱਗਿਆ ਹੈ ਕਿ ਇਹਨਾਂ ਨੇ ਕੁਝ ਵਿਧਾਇਕਾਂ ਨੂੰ ਜ਼ਰੂਰ ਸੱਦਿਆ ਹੈ। ਮਤਲਬ ਕਿ 3-4 ਦਿਨ ਪਹਿਲਾਂ ਨਿਯੁਕਤੀ ਹੋਈ ਹੈ ਮਨੀਸ਼ ਸਿਸੋਦੀਆ ਦੀ, ਤੇ ਜਿਹੜੇ ਮਤਲਬ ਕਿ ਵਿਧਾਇਕ ਜਿੱਦਾਂ ਕਹਿ ਲਓ ਕਿ ਕੁਝ ਭਗਵੰਤ ਮਾਨ ਦੇ ਕੋਈ ਗੁੱਡ ਬੁੱਕ 'ਚ ਨਹੀਂ ਹੈਗੇ ਜ਼ਿਆਦਾ, ਮਤਲਬ ਕਿ ਉਹਨਾਂ ਦੀ ਠੀਕ ਠਾਕ ਹੀ ਬਣਦੀ ਹੈ, ਤਾਂ ਉਹਨਾਂ ਦਾ ਨਾਂ ਵੀ ਕਿਤੇ ਨਾ ਕਿਤੇ ਜੁੜ ਰਿਹਾ ਹੈ ਕਿ ਉਹ ਵੀ ਮੀਟਿੰਗ ਕਰਨਗੇ। ਤਾਂ ਮਨੀਸ਼ ਸਿਸੋਦੀਆ ਦਾ ਆਉਣ ਦਾ ਮਤਲਬ ਤੇ ਇਹੋ ਹੀ ਆ ਕਿ ਭਗਵੰਤ ਮਾਨ ਤੇ ਪੂਰੀ ਤਰ੍ਹਾਂ ਸਿਕੰਜਾ ਕੱਸ ਦਿੱਤਾ ਜਾਏਗਾ। ਭਗਵੰਤ ਮਾਨ ਸਿਵਾਏ ਇੱਕ ਮਖੌਟਾ ਮੁੱਖ ਮੰਤਰੀ ਦੇ ਕੁਝ ਨਹੀਂ ਰਹਿਣਗੇ, ਕਿਉਂਕਿ ਵੈਭਵ, ਰਾਘਵ ਚੱਡਾ, ਪਾਠਕ, ਆਦਿਲ ਤੇ ਅੱਗੇ ਆਪਾਂ ਹੋਰ ਨਾਂ ਲਈਏ ਤੇ ਸਤਿੰਦਰ ਜੈਨ ਵੀ ਆ ਗਿਆ। ਮਤਲਬ ਕਿ ਇੰਨੇ ਵੱਡੇ ਬੰਦੇ ਆ ਕੇ ਦਿੱਲੀੋਂ ਬੈਠ ਕੇ, ਵਿਜੇ ਨਾਇਰ ਬੈਠ ਕੇ ਆ ਕੇ, ਸੋ ਇਸ ਤਰ੍ਹਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਨ ਸਾਹਿਬ ਤੇ ਗੇਰ ਨਿਕਲ ਗਏ ਨੇ, ਜੇ ਮੈਂ ਪੰਜਾਬੀ ਚ ਕਹਾਂ, ਇਹ ਨਿਊਟਰਲ ਹੋ ਗਏ ਨੇ, ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਤਾਂ ਤੁਸੀਂ ਦੇਖਣਾ ਜੋ ਵੀ ਫੈਸਲੇ ਹੋਣਗੇ ਲੁਧਿਆਣਾ ਚੋਣ ਸੰਬੰਧੀ, ਇਹ ਸਭ ਕੁਝ ਇਸੇ ਤਰ੍ਹਾਂ ਹੀ ਚੱਲੇਗਾ ਜੀ। ਜੋ ਵੀ ਇਹਨਾਂ ਦੀਆਂ ਚੱਲ ਰਹੀਆਂ ਨੇ ਐਕਸਰਸਾਈਜ਼, ਚਾਹੇ ਉਹ ਨਸ਼ੇ ਦੀ ਹੋਵੇ, ਚਾਹੇ ਉਹ ਸਰਕਾਰੀ ਮਸ਼ੀਨਰੀ ਨੂੰ ਚੁਸਤ ਦਰੁਸਤ, ਤੁਸੀਂ ਇੱਥੋਂ ਤੱਕ ਵੇਖੋ ਕਿ ਏਡੀ ਕਾਲ ਦੇ ਵਿੱਚ ਨੇ ਕਿ ਡੀਜੀਪੀ ਸਾਹਿਬ ਨੇ ਪਿਛਲੇ ਦਿਨ ਇੱਕ ਬਿਆਨ ਦੇ ਦਿੱਤਾ। ਉਹ ਕੀ ਸੀਗਾ ਕਿ ਅਸੀਂ ਬਈ ਮੁਲਾਂਕਣ ਕਰਾਂਗੇ ਹੁਣ ਪਰਫਾਰਮੈਂਸ ਦੇ ਆਧਾਰ ਤੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਬਣੇਗੀ ਫਿਰ ਉਹਦੇ ਹਿਸਾਬ ਕਿਤਾਬ ਦੇ ਨਾਲ ਅਫਸਰਾਂ ਨੂੰ ਦੇਖਾਂਗੇ ਕਿ ਕੀ ਕਰਨਾ ਹੈ। ਤਾਂ ਉਹਦੇ ਤੇ ਹਾਈ ਕੋਰਟ ਨੇ ਖੁਦ ਟਿੱਪਣੀ ਕੀਤੀ ਕਿ ਬਈ ਇਦਾਂ ਕਰਕੇ ਤੁਸੀਂ ਨਜਾਇਜ਼ ਮਾਮਲੇ ਜਿਹੜੇ ਆ ਨਾ ਉਹ ਦਰਜ ਕਰਨ ਦਾ ਰਾਹ ਖੋਲ ਰਹੇ ਹੋ, ਕਿਉਂਕਿ ਅਫਸਰ ਬਚਣ ਵਾਸਤੇ ਉਹ ਪਤਾ ਨਹੀਂ ਕਿਹਨੂੰ ਕਿਹਨੂੰ ਫੜ ਕੇ ਉੱਥੇ ਤੁਰ ਦੇਣਗੇ ਅੰਦਰ। ਇਹ ਤੁਸੀਂ ਕਰ ਕੀ ਰਹੇ ਹੋ? ਵੀ ਠੀਕ ਆ, ਡਰੱਗ ਦੇ ਵਿਰੁੱਧ ਤੁਹਾਡੀ ਜਿਹੜੀ ਇਹ ਹੈਗੀ ਐਕਸਰਸਾਈਜ਼ ਉਹ ਠੀਕ ਹੈ, ਐਕਸ਼ਨ ਠੀਕ ਆ, ਪਰੰਤੂ ਤੁਸੀਂ ਮੁਲਾਂਕਣ ਦੇ ਆਧਾਰ ਤੇ ਜੇ ਗੱਲ ਕਰੋਗੇ ਤਾਂ ਕੱਲ ਨੂੰ ਅਗਲਾ ਬਚਣ ਵਾਸਤੇ, ਤੁਹਾਡੀ ਡਾਂਗ ਤੋਂ ਬਚਾਅ ਕਰਨ ਵਾਸਤੇ ਉਹ ਤੇ ਨਜਾਇਜ਼ ਪਰਚੇ ਪਾ ਦੇ ਕਰੇਗਾ। ਸੋ ਇਸ ਤਰ੍ਹਾਂ ਹੈ ਕਿ ਉਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਉਹਦੇ ਪਿੱਛੇ ਦਿੱਲੀ ਵਾਲੇ ਹੀ ਖਲੋਤੇ ਨੇ। ਤਾਂ ਮਨੀਸ਼ ਸਿਸੋਦੀਆ ਆ ਗਿਆ, ਸਵਾਗਤ ਹੋ ਗਿਆ, ਸਭ ਕੁਝ ਹੋ ਗਿਆ, ਪਰ ਇਹਦੇ ਵਿੱਚ ਸਿਵਾਏ ਆਪਾਂ ਜੇ ਦੇਖੀਏ ਤਾਂ ਦਿੱਲੀ ਦੇ ਸਕੰਜਾ ਮਜ਼ਬੂਤ ਹੋਣ ਦੇ ਪੰਜਾਬ ਦਾ ਕੋਈ ਬਹੁਤਾ ਜ਼ਿਆਦਾ ਇਹਦੇ ਨਾਲ ਇਹ ਨਹੀਂ ਹੈਗਾ ਕਿ ਕੋਈ ਚਮਤਕਾਰੀ ਤਰੀਕਾ ਆਪਾਂ ਵੇਖਾਂਗੇ ਕਿ ਭਲਾ ਹੋ ਜਾਊਗਾ। ਇਹ ਤਾਂ ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲੂਗਾ। ਤਾਂ ਸਭ ਤੋਂ ਵੱਡੀ ਜੇ ਮੈਂ ਕਹੂੰਗਾ ਕਿ ਨਾਕਾਮ ਫੌਜ ਹੈ ਇਸ ਵੇਲੇ, ਤਾਂ ਉਹ ਆਪਣੇ ਜਿਹੜੇ 93 ਕੇ 94 ਆ, ਉਹ ਆ ਜਿਹੜੇ ਜਿਨ੍ਹਾਂ ਦੇ ਵਿੱਚ ਰੀੜ ਦੀ ਹੱਡੀ ਜਿਹੜੀ ਆ ਉਹ ਲੱਗਦਾ ਕਿ ਬਸ ਮਣਕੇ ਮੁਣਕੇ ਆਪਦੇ ਗਵਾ ਬੈਠੀ ਆ ਜੀ। ਸੋ ਅਗਲੀ ਖਬਰ ਦੇ ਵੱਲ ਜੇਕਰ ਚਲੀਏ ਤਾਂ ਡੱਲੇਵਾਲ ਸਾਹਿਬ ਨੂੰ ਪਹਿਲਾਂ ਤਾਂ ਪੂਰਾ ਪੰਜਾਬ ਘੁਮਾਤਾ ਜਦੋਂ ਉਹਨਾਂ ਨੂੰ ਮੀਟਿੰਗ ਤੋਂ ਬਾਅਦ ਚੱਕਿਆ, ਤੇ ਹੁਣ ਉਹਨਾਂ ਦੇ ਮਾਮਲੇ ਦੇ ਉੱਪਰ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਜੀ। ਕੀ ਕੁਝ ਗੱਲਬਾਤ ਹੋ ਰਹੀ ਹੈ? ਦੇਖੋ ਉੱਥੇ ਜਾ ਕੇ ਪੁਲਿਸ ਨੇ ਜਿਹੜਾ ਜਵਾਬ ਦਿੱਤਾ ਹੈ ਤੇ ਉਹ ਇਹ ਸੀਗਾ ਕਿ ਭਾਈ ਅਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ, ਕਿਉਂਕਿ ਇੱਕ ਪਟੀਸ਼ਨ ਪਾਈ ਗਈ ਸੀਗੀ ਇਹਨਾਂ ਦੀ ਗ੍ਰਿਫਤਾਰੀ ਦੇ ਸੰਦਰਭ ਦੇ ਵਿੱਚ। ਉਹਨਾਂ ਨੇ ਜਾ ਕੇ ਸਪਸ਼ਟ ਕਿਹਾ ਗੁਰਪ੍ਰੀਤ ਜੀ ਕਿ ਅਸੀਂ ਗ੍ਰਿਫਤਾਰ ਨਹੀਂ ਕੀਤਾ, ਬਲਕਿ ਸੁਪਰੀਮ ਕੋਰਟ ਨੇ ਜੋ ਕਿਹਾ ਸੀਗਾ ਕਿ ਇਹਨਾਂ ਨੂੰ ਇਲਾਜ ਦਿਓ, ਤਾਂ ਅਸੀਂ ਉਹਨਾਂ ਨੂੰ ਇਲਾਜ ਵਾਸਤੇ ਹਸਪਤਾਲ ਲਿਆਂਦਾ ਹੈ। ਤਾਂ ਉਹਨਾਂ ਨੇ ਸ਼ਾਇਦ ਅੱਜ ਪਟਿਆਲੇ ਦੇ ਇੱਕ ਹਸਪਤਾਲ ਦਾ ਜ਼ਿਕਰ ਵੀ ਕੀਤਾ, ਕਿਉਂਕਿ ਕੋਰਟ ਦੇ ਵਿੱਚ ਤੇ ਤੁਹਾਨੂੰ ਦੱਸਣਾ ਪਊਗਾ ਨਾ ਕਿ ਕਿਹੜੇ ਹਸਪਤਾਲ ਦੇ ਵਿੱਚ ਨੇ ਉਹ। ਅਤੇ ਇਸ ਤੋਂ ਇਲਾਵਾ ਅੱਜ ਜੋ ਕੋਰਟ ਨੇ ਮਾਮਲਾ ਜਿਹੜਾ ਅੱਗੇ ਵਧਾਇਆ ਹੈ ਉਹ ਇੱਕ ਪੱਖ ਤੋਂ ਕਹੀਏ ਕਿ ਰਾਹਤ ਵਾਲਾ ਵੀ ਆ, ਕਿਉਂਕਿ ਜੋ ਡੱਲੇਵਾਲ ਸਾਹਿਬ ਦੀ ਫੈਮਿਲੀ ਹੈ, ਜਿਨ੍ਹਾਂ ਨੂੰ ਖੁਦ ਨਹੀਂ ਸੀ ਪਤਾ ਲੱਗ ਰਿਹਾ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਤੇ ਪੰਜਾਬ ਭ੍ਰਮਣ ਕਰ ਦਿੱਤਾ, ਇਹਨਾਂ ਨੇ ਪੰਜਾਬ ਦਾ ਹੀ ਸਾਰੇ ਦਾ ਦੌਰਾ ਕਰਵਾ ਦਿੱਤਾ, ਤਾਂ ਉਹ ਖੁਦ ਕਿਤੇ ਨਾ ਕਿਤੇ ਅਣਜਾਣ ਸਨ ਕਿ ਬਈ ਸਾਨੂੰ ਨਹੀਂ ਪਤਾ ਕਿ ਡੱਲੇਵਾਲ ਸਾਹਿਬ ਕਿੱਥੇ ਆ। ਤਾਂ ਹੁਣ ਸਾਫ਼ ਹੋ ਗਿਆ ਹੈ ਕਿ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਤੇ ਉਹਨਾਂ ਨੂੰ ਯਾਨੀ ਪਰਿਵਾਰਕ ਮੈਂਬਰਾਂ ਨੂੰ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਮਿਲ ਗਈ ਆ। ਮਤਲਬ ਕਿ ਹੁਣ ਜ਼ਿੰਮੇਵਾਰੀ ਲਾ ਦਿੱਤੀ ਗਈ ਆ ਕਿ ਭਾਈ ਇਹਨਾਂ ਨੂੰ ਤੁਸੀਂ ਮਿਲਵਾਓ।
ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਦੀ ਸੁਣਵਾਈ ਦਾ ਤੱਤ ਸਾਰ ਆਇਓ ਸੀਗਾ ਕਿ ਪਟੀਸ਼ਨ ਪੈਂਦੀ ਆ, ਪਟੀਸ਼ਨ ਤੇ ਪੰਜਾਬ ਪੁਲਿਸ ਨੇ ਜਾ ਕੇ ਇਹ ਗੱਲ ਆਖੀ ਆ ਕਿ ਭਾਈ ਅਸੀਂ ਜਿੰਨੇ ਕਿਸਾਨ ਫੜੇ ਸੀ 1400 ਕਿਸਾਨ ਫੜਿਆ ਸੀ ਇਹਨਾਂ ਨੇ ਸਾਹਿਬ ਦਾ। ਉਹ ਕਹਿੰਦੇ ਜੀ ਕਿ ਉਹਨਾਂ ਚੋਂ 800 ਛੱਡ ਦਿੱਤਾ, 450 ਛੱਡਣ ਦੀ ਤਿਆਰੀ ਆ ਕਿਉਂਕਿ 60 ਸਾਲ ਤੋਂ ਉੱਤੇ ਦੇ ਬਜ਼ੁਰਗ, ਖਾਸ ਤੌਰ ਤੇ ਮਾਤਾਵਾਂ ਜਾਂ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ, ਦਵਾਈ ਦੱਪਾ ਚੱਲਦਾ, ਅਸੀਂ ਉਹਨਾਂ ਨੂੰ ਛੱਡ ਰਹੇ ਹਾਂ ਪਹਿਲ ਦੇ ਆਧਾਰ ਤੇ। ਇਹਦਾ ਮਤਲਬ ਆ ਕਿ ਜੇ ਆਪਾਂ ਵੇਖੀਏ ਤਾਂ ਤਕਰੀਬਨ 150 ਕਿਸਾਨਾਂ ਤੇ ਜਾਂ ਕਿਸਾਨ ਆਗੂਆਂ ਤੇ ਇਹਨਾਂ ਨੇ ਮਾਮਲੇ ਦਰਜ ਕਰ ਲਏ, ਉਹਨਾਂ ਨੂੰ ਨਹੀਂ ਛੱਡਣ ਜਾ ਰਹੇ ਕਿਉਂਕਿ 800 ਛੱਡਤਾ, 450 ਨੂੰ ਛੱਡਣ ਦੀ ਤਿਆਰੀ, ਤਾਂ 150 ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੇ ਪਰਚੇ ਪਾ ਦਿੱਤੇ ਆ। ਤਾਂ ਇਹ ਅੱਜ ਦੀ ਕਹਿ ਲਓ ਕਿ ਉਥੋਂ ਦੀ ਜਿਹੜੀ ਸੁਣਵਾਈ ਸੀ ਉਹਦਾ ਹਾਲ ਆ। ਤੇ ਬਾਕੀ ਅੱਗੇ ਹੁਣ ਵੇਖੋ ਡੱਲੇਵਾਲ ਸਾਹਿਬ ਦਾ ਕੀ ਬਣਦਾ। ਸੁਣਨ ਦੇ ਵਿੱਚ ਤੇ ਆਇਆ ਸੀਗਾ ਕਿ ਹਿਰਾਸਤ ਦੇ ਦੌਰਾਨ ਉਹਨਾਂ ਨੇ ਪਾਣੀ ਵੀ ਛੱਡ ਦਿੱਤਾ। ਇਹ ਦੇਖਣਾ ਹੋਏਗਾ ਕਿ ਹੁਣ ਅੱਗੇ ਕਿਸ ਦਿਸ਼ਾ ਵੱਲ ਗੱਲ ਵੱਧਦੀ ਆ, ਕਿਉਂਕਿ ਹੁਣ ਤੇ ਖਾਸੇ ਦਿਨ ਹੋ ਗਏ ਆ। ਦੁਬਾਰਾ ਆਪਾਂ ਨੂੰ ਵੀ ਲੱਗਦਾ ਪਿਆ ਕਿ ਕੋਈ ਅੰਦੋਲਨ ਵਗੈਰਾ ਬਹੁਤ ਤਗੜੇ ਢੰਗ ਨਾਲ ਖੜਾ ਕਰਨ ਦਾ ਹਾਲੇ ਤੇ ਕੋਈ ਮੈਨੂੰ ਮਨਸੂਬਾ ਲੱਗਦਾ ਨਹੀਂ, ਕੋਈ ਇਮਕਾਨ ਲੱਗਦਾ ਨਹੀਂ ਹੈ। ਤਾਂ ਵੇਖੋ ਅੱਗੇ ਹੋ ਸਕਦਾ ਕਿ ਡੱਲੇਵਾਲ ਸਾਹਿਬ ਨੂੰ ਉਹ ਕਹਿਣ ਕਿ ਬਈ ਤੁਸੀਂ ਲੈ ਜਾਓ, ਪਰ ਮੇਰੇ ਖਿਆਲ ਦੇ ਨਾਲ ਦੂਜੇ ਪੱਖ ਤੋਂ ਸੋਚਿਆ ਜਾਏਗਾ ਕਿ ਡੱਲੇਵਾਲ ਸਾਹਿਬ ਨਾਲ ਯਕਦਮ ਹਮਦਰਦੀ ਵੀ ਜਿਹੜੀ ਆ ਜੁੜ ਸਕਦੀ ਆ। ਤਾਂ ਇਹ ਹੁਣ ਕਹਿ ਲਓ ਕਿ ਕੁਝ ਨਹੀਂ ਕਿਹਾ ਜਾ ਸਕਦਾ ਪੱਕੇ ਤੌਰ ਤੇ ਕਿ ਉਹਨਾਂ ਦੀ ਹਿਰਾਸਤ ਦੀ ਮਿਆਦ ਕਦੋਂ ਖਤਮ ਹੋਏਗੀ, ਪਰ ਇਹ ਮੁਸ਼ਕਲ ਲੱਗਦਾ ਕਿ ਉਹ ਕਹਿਣ ਕਿ ਲੈ ਜਾਓ। ਪਰ ਹੋ ਸਕਦਾ ਕਿ ਸਰਕਾਰ ਦੂਜੇ ਪੱਖ ਤੋਂ ਵੀ ਸੋਚੇ ਕਿ ਹਾਲ ਫਿਲਹਾਲ ਤੇ ਕੋਈ ਹੈ ਨਹੀਂ ਇਮਕਾਨ। ਦੇਖਦੇ ਅੱਗੇ ਕੀ ਬਣਦਾ ਗੁਰਪ੍ਰੀਤ ਜੀ, ਸਪਸ਼ਟ ਕੁਛ ਨਹੀਂ ਹੈ ਜੀ। ਸੋ ਵੇਖਦੇ ਆ ਬਣਦਾ ਕੀ ਹੈ। ਪਰ ਉਧਰ ਜਿਹੜੇ ਪੰਨੂ ਹੋਣੇ ਨੇ, ਸਤਨਾਮ ਸਿੰਘ ਪੰਨੂ ਹੋਣੀ, ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਾਡੇ ਕਿਸਾਨ ਲੈ ਗਏ ਨੇ ਹਿਰਾਸਤ ਦੇ ਵਿੱਚ, ਅਸੀਂ ਉਹਨਾਂ ਨੂੰ ਛਡਾਉਣ ਵਾਲੇ ਨਹੀਂ ਆ ਤੇ ਤੁਸੀਂ ਸਾਨੂੰ ਮੈਦਾਨ 'ਚ ਹੀ ਟੱਕਰੋ, ਤੁਹਾਨੂੰ ਉੱਥੇ ਹੀ ਦੇਖਾਂਗੇ। ਤੇ ਹੁਣ ਗੱਲ ਤੁਰਦੀ ਕਿੱਧਰ ਨੂੰ ਆ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਐਮਪੀ ਅਮਰਤਪਾਲ ਸਿੰਘ ਹੋਣਾ ਦੀ ਗੱਲ ਕਰੀਏ, ਉਹਨਾਂ ਤੇ ਲੱਗੀ ਹੋਈ ਐਨਐਸਏ ਹਟ ਸਕਦੀ ਹੈ ਜੀ। ਦੇਖੋ ਚਰਚਾਵਾਂ ਨੇ, ਅਖਬਾਰਾਂ 'ਚ ਖਬਰਾਂ ਵੀ ਲੱਗ ਗਈਆਂ ਨੇ, ਕਿਉਂਕਿ ਐਨਐਸਏ ਦੀ ਮਿਆਦ ਤੇ ਮੇਰੇ ਖਿਆਲ ਦੇ ਨਾਲ 22 ਦੀ ਸੀਗੀ ਤੇ ਹਾਲੇ ਤੱਕ ਕੋਈ ਡਾਕੂਮੈਂਟ ਜਾਂ ਕੋਈ ਕਨਫਰਮੇਸ਼ਨ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਐਕਸਟੈਂਡ ਕੀਤਾ ਗਿਆ ਹੋਵੇ ਐਨਐਸਏ ਨੂੰ। ਬਾਕੀ ਜਿਹੜੀ ਗੱਲ ਹੈ ਉਹ ਸਾਫ਼ ਹੋਵੇਗੀ ਗੁਰਪ੍ਰੀਤ ਜੀ 25 ਨੂੰ, ਕਿਉਂਕਿ ਤੁਹਾਨੂੰ ਯਾਦ ਹੋਣਾ 25 ਤਰੀਕ ਨੂੰ ਸੁਣਵਾਈ ਆ ਮੁੜ ਹਾਈ ਕੋਰਟ ਦੇ ਵਿੱਚ ਐਨਐਸਏ ਨੂੰ ਜਿਹੜਾ ਚੈਲੰਜ ਕੀਤਾ ਗਿਆ। ਤਾਂ ਜਿਹੜਾ ਐਨਐਸਏ ਨੂੰ ਚੈਲੰਜ ਕੀਤਾ ਗਿਆ ਕਿਉਂਕਿ ਅੱਗੇ ਮਾਮਲਾ ਜਿਹੜਾ ਸੀਗਾ ਉਹ ਸੀਗਾ ਇਹਨਾਂ ਦੀ ਮੈਂਬਰਸ਼ਿਪ ਦਾ, ਜਿਹੜਾ ਪਿਛਲੇ ਦਿਨੀ ਹਾਈ ਕੋਰਟ 'ਚ ਨਿਬੜਿਆ ਸੀਗਾ, ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਹੀ ਆ ਕਿ ਫਿਰ ਸਰਕਾਰ ਨੇ ਆ ਕੇ ਕਹਿ ਦਿੱਤਾ ਸੀਗਾ ਕਿ ਅਸੀਂ ਕਮੇਟੀ ਬਿਠਾਲ ਦਿੱਤੀ ਆ। ਉਹ ਤੋਂ ਬਾਅਦ ਕਮੇਟੀ ਨੇ ਸਿਫਾਰਿਸ਼ਾਂ ਕਰ ਦਿੱਤੀਆਂ ਕਿ ਇਹਨਾਂ ਨੂੰ ਰਿਲੀਫ ਦਿੱਤੀ ਜਾ ਸਕਦੀ ਆ। ਉਸ ਤੋਂ ਬਾਅਦ ਇਹਨਾਂ ਨੂੰ ਕਹਿ ਲਓ ਕਿ ਭਾਈ ਮੈਂਬਰਸ਼ਿਪ ਜਿਹੜੀ ਸੁਰੱਖਿਅਤ ਹੋਣ ਦੀ ਗਾਰੰਟੀ ਮਿਲ ਗਈ, ਤਾਂ ਉਹਦਾ ਤਾਂ ਨਿਬੇੜਾ ਹੋ ਗਿਆ। ਇੱਕ ਪਟੀਸ਼ਨ ਐਨਐਸਏ ਨੂੰ ਲੈ ਕੇ ਆ, ਤਾਂ ਉਹਦੇ ਤੇ ਜਦੋਂ ਹੁਣ ਮਤਲਬ ਕਿ ਸਰਕਾਰ ਜਿਹੜੀ ਹੈ ਉਹ ਜਾ ਕੇ ਜਵਾਬ ਦਾਖਲ ਕਰੇਗੀ, ਪੰਜਾਬ ਸਰਕਾਰ ਖਾਸ ਤੌਰ ਤੇ ਜਾ ਕੇ ਉੱਥੇ ਜਵਾਬ ਜਿਹੜਾ ਦਾਖਲ ਕਰੇਗੀ, ਤਾਂ ਉਹਦੇ ਚ ਉਹ ਰਿਕਾਰਡ ਤੇ ਲਿਆਉਣਗੇ ਨਾ ਕਿ ਅਸੀਂ ਐਨਐਸਏ ਨਹੀਂ ਵਧਾਇਆ, ਤਾਂ ਫਿਰ ਉੱਥੇ ਸਥਿਤੀ ਸਪਸ਼ਟ ਹੋਣ ਦੀ ਸੰਭਾਵਨਾ ਹੈ। ਉਦਾਂ ਕਿਤੋਂ ਵੀ ਕਨਫਰਮੇਸ਼ਨ ਤਾਂ ਨਹੀਂ, ਹਾਂ ਅਖਬਾਰਾਂ ਦੇ ਵਿੱਚ ਦਾਅਵੇ ਜ਼ਰੂਰ ਕੀਤੇ ਗਏ ਨੇ ਸੋਰਸਸ ਦੇ ਹਵਾਲੇ ਨਾਲ ਕਿ ਆਫੀਸ਼ੀਅਲਸ ਇਹ ਮੰਨ ਰਹੇ ਨੇ ਜਾਂ ਕਹਿ ਲਓ ਕਿ ਇਸ ਗੱਲ ਤੇ ਮੋਹਰ ਲਾ ਰਹੇ ਨੇ, ਤਸਦੀਕ ਕਰ ਰਹੇ ਨੇ ਕਿ ਐਨਐਸਏ ਸਰਕਾਰ ਨਹੀਂ ਵਧਾਉਣ ਜਾ ਰਹੀ, ਬਲਕਿ ਅਜਨਾਲੇ ਵਾਲੇ ਕੇਸ ਦੇ ਵਿੱਚ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਪਾ ਲਈ ਜਾਵੇ। ਤੇ ਇਹ ਵੀ ਚਰਚਾ ਹੈ ਕਿ ਹੋ ਸਕਦਾ ਕਿ ਜਦੋਂ ਐਨਐਸਏ ਹਟ ਜਾਵੇ ਤਾਂ ਉਹਨਾਂ ਦੀ ਜੇਲ੍ਹ ਸ਼ਿਫਟਿੰਗ ਵੀ ਹੋ ਜਾਵੇ। ਜਦੋਂ ਜੇਲ੍ਹ ਸ਼ਿਫਟਿੰਗ ਹੋ ਜਾਵੇਗੀ ਤਾਂ ਉਦੋਂ ਦੇਖਣਾ ਹੋਏਗਾ ਕਿ ਫਿਰ ਕਿੰਨੇ ਮੁਕੱਦਮੇ ਗਾਂ ਚੱਲਦੇ ਆ। ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਜਿਹੜੀ ਆ ਉਹ ਵੇਖਣਯੋਗ ਹੋਏਗੀ ਕਿ ਜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆ ਜਾਂਦੇ ਨੇ ਅਮਰਤਪਾਲ ਸਿੰਘ ਜਾਂ ਦੂਸਰੇ, ਤਾਂ ਫਿਰ ਇੱਥੋਂ ਦੇ ਸਿਆਸੀ ਮਾਹੌਲ ਦੇ ਵਿੱਚ ਕਿਉਂਕਿ ਥੋੜੀ ਖੁੱਲ੍ਹ ਹੋਏਗੀ ਨਾ, ਡਿਬਰੂਗੜ੍ਹ ਤੋਂ ਸਰਗਰਮੀ ਨਹੀਂ ਹੁੰਦੀ, ਪਰ ਪੰਜਾਬ ਦੀਆਂ ਜੇਲ੍ਹਾਂ ਚੋਂ ਕੁਝ ਨਾ ਕੁਝ ਸੁਨੇਹੇ ਇਤਿਆਦਿਕ ਜਿਹੜੇ ਪੱਤਰ ਇਤਿਆਦਿਕ ਜਾਰੀ ਕਰਨੇ ਸੌਖੇ ਹੋ ਜਾਂਦੇ ਨੇ। ਜੀ ਤੇ ਮਾਹੌਲ ਤਾਂ ਚਲੋ ਬਦਲਦਾ ਹੀ ਬਦਲਦਾ, ਕਿਸੇ ਵੀ ਬੰਦੇ ਵਾਸਤੇ ਨਿੱਜੀ ਤੌਰ ਤੇ, ਕਿਸੇ ਵੀ ਕੈਦੀ ਵਾਸਤੇ ਉਹ ਇੱਕ ਕਹਿ ਲਓ ਕਿ ਮਾਨਸਿਕ ਤੌਰ ਤੇ ਬੜੀ ਵੱਡੀ ਰਾਹਤ ਹੁੰਦੀ ਹੈ ਕਿ 3000 4000 ਕਿਲੋਮੀਟਰ ਬਗਾਨੇ ਸਟੇਟ 'ਚ ਬਗਾਨੇ ਕਲਚਰ ਤੋਂ ਤੁਸੀਂ ਸਿੱਧਾ ਆਪਣੇ ਲੋਕਾਂ ਦੇ ਵਿੱਚ ਆ ਜਾਓ, ਤਾਂ ਮਾਨਸਿਕ ਤੌਰ ਤੇ ਤਾਂ ਬੜੀ ਵੱਡੀ ਰਿਲੀਫ ਹੁੰਦੀ ਹੈ। ਪਰ
ਦੋ ਲਿਹਾਜ਼ ਨਾਲ ਦੇਖਣਾ ਹੋਏਗਾ ਇਸ ਕਹਾਣੀ ਨੂੰ, ਕਿ ਇੱਕ ਤਾਂ ਕਿ ਅਮਰਤਪਾਲ ਸਿੰਘ ਇੱਥੇ ਸ਼ਿਫਟ ਹੁੰਦੇ ਨੇ ਕਿ ਨਹੀਂ, ਤੇ ਫਿਰ ਦੂਜੇ ਪੱਖ ਤੋਂ ਇਹ ਹੈ ਕਿ ਜੇ ਹੁੰਦੇ ਆ ਤਾਂ ਫਿਰ ਸਿਆਸੀ ਜਿਹੜਾ ਇਸ ਵੇਲੇ ਦਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਹੋਏਗਾ। ਕਿਉਂਕਿ ਤੁਹਾਨੂੰ ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਠੀਕ ਹੈ, ਵਾਰਸ ਪੰਜਾਬ ਦੇ ਜੋ ਅਕਾਲੀ ਦਲ ਬਣਿਆ ਤਾਂ ਪੂਰੇ ਪੰਜਾਬ 'ਚ ਤਾਂ ਨਹੀਂ ਮੰਨ ਲਓ, ਪਰ ਮਾਝੇ ਦੇ ਵਿੱਚ ਤੇ ਅਸਰ ਪਾਵੇਗਾ ਨਾ। ਤੇ ਜੇ ਮਾਝੇ ਦੇ ਵਿੱਚ ਵੀ ਅਸਰ ਪੈਂਦਾ ਤਾਂ ਉਹ ਨੁਕਸਾਨ ਕਿਸ ਨੂੰ ਕਰੇਗਾ, ਫਾਇਦਾ ਕਿਸ ਨੂੰ ਕਰੇਗਾ। ਯਾਨੀ ਇਹ ਜੋੜ ਘਟਾਓ ਵੀ ਜਿਹੜੇ ਆ ਨਾ ਉਸ ਤੋਂ ਬਾਅਦ ਹੀ ਕਹਿ ਲਓ ਕਿ ਤੈਅ ਹੋਣਗੇ ਕਿ ਕਹਾਣੀ ਕਿੱਧਰ ਨੂੰ ਤੁਰਦੀ ਹੈ ਜੀ। ਜੀ, ਸੋ ਉਹਦਾ ਪੰਥਕ ਐਂਗਲ ਵੀ ਹੈ। ਸੋ ਪੰਥ ਦੇ ਵਿੱਚ ਜੋ ਕੁਝ ਇਸ ਸਮੇਂ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਨਵੀਆਂ ਚਰਚਾਵਾਂ ਜਾਂ ਨਵੇਂ ਕੋਣ ਦੇਖਣ ਨੂੰ ਫਿਰ ਜ਼ਰੂਰ ਮਿਲ ਸਕਦੇ ਨੇ, ਕਿਉਂਕਿ ਇਹਨਾਂ ਨੇ ਵੀ ਪਾਰਟੀ ਬਣਾ ਲਈ ਸੀ। ਉਸ ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਵੀ ਸ਼ਾਇਦ ਦੇਖਣ ਨੂੰ ਲਗਾਤਾਰ ਮਿਲ ਰਹੀਆਂ ਨੇ। ਸੋ ਅੱਗੇ ਚੱਲੀਏ ਜੀ, ਕਹਿੰਦੇ ਵੀ ਪੰਜਾਬ 'ਚ ਹੋਰ ਕੁਝ ਹੋਵੇ ਜਾਂ ਨਾ ਹੋਵੇ, ਪਰ ਜਿੰਨੇ ਐਮਐਲਏ ਬਣੇ ਨੇ ਲੱਗਦਾ ਘੁਮਾ ਫਿਰਾ ਕੇ ਸਾਰਿਆਂ ਨੂੰ ਇੱਕ ਵਾਰੀ ਮੰਤਰੀ ਵਾਲੀ ਗੱਡੀ ਜ਼ਰੂਰ ਮਿਲ ਜਾਣੀ ਹੈ, ਮੰਤਰੀ ਵਾਲਾ ਅਹੁਦਾ ਜ਼ਰੂਰ ਮਾਣ ਲੈਣਗੇ। ਸੋ ਹੁਣ ਫੇਰ ਚਰਚਾ ਹੈ ਜੀ, ਕੁਝ ਦੀ ਛੁੱਟੀ ਹੋ ਸਕਦੀ ਹੈ ਤੇ ਕੁਝ ਨਵੇਂ ਆਉਣ ਦੇ ਕਿਆਫੇ ਲਾਏ ਜਾ ਰਹੇ ਨੇ। ਕੀ ਹੈ ਜੀ ਸਾਰਾ ਮਾਮਲਾ? ਆ ਦੇਖੋ, ਪਿਛਲੇ 2 ਦਿਨ ਦੀਆਂ ਬੜੀਆਂ ਖਬਰਾਂ ਲੱਗ ਰਹੀਆਂ ਨੇ ਗੁਰਪ੍ਰੀਤ ਜੀ, ਤੇ ਸਾਨੂੰ ਵੀ ਥੋੜੇ ਦਿਨ ਪਹਿਲਾਂ ਨਾ ਇੱਕ ਬੰਦੇ ਨੇ ਦੱਸਿਆ ਸੀਗਾ, ਕਹਿੰਦਾ ਵੀ ਰੀਸ਼ਫਲਿੰਗ ਹੋਏਗੀ। ਤੇ ਮੈਂ ਉਸ ਵੇਲੇ ਰੀਸ਼ਫਲਿੰਗ ਬਾਰੇ ਮਤਲਬ ਕਿ ਇੰਨਾ ਆਸਵੰਦ ਨਹੀਂ ਸਾਂ, ਮੈਂ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਗੱਲ ਗੌਰੀ ਜ਼ਿਆਦਾ ਮੈਂ ਗੌਲੀ ਨਹੀਂ ਆ। ਤੋ ਖੈਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਅਚਾਨਕ ਖਬਰਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ। ਦੇਖੋ, ਮੈਂ ਕੋਈ ਬਹੁਤਾ ਵੱਡਾ ਤਜਰਬੇਕਾਰ ਹੈ ਨਹੀਂਗਾ, ਪਰ ਇੰਨਾ ਹੈ ਕਿ ਪ੍ਰਿੰਟ ਮੀਡੀਆ 'ਚ ਲੰਮਾ ਸਮਾਂ ਕੰਮ ਕਰਨ ਕਰਕੇ ਸਾਨੂੰ ਮਤਲਬ ਕਿ ਐ ਕਹਿ ਲਓ ਅੱਖ ਦੇ ਫੋਰ ਨਾਲ ਪਤਾ ਲੱਗ ਜਾਂਦਾ ਕਿ ਕਿਹੜੀ ਖਬਰ ਕਹਿ ਲਓ ਉਹਦੀ ਜਿਹੜੀ ਹੈਗੀ ਆ ਵੀ ਉਹਦੀ ਅਸਲੀਅਤ ਕੀ ਆ, ਤੇ ਜਾਂ ਉਹ ਪਲਾਂਟ ਕਿੱਥੋਂ ਕੀਤੀ ਗਈ ਆ। ਮੈਨੂੰ ਇਉਂ ਲੱਗਿਆ ਜਿਸ ਤਰ੍ਹਾਂ ਉਹ ਖਬਰਾਂ ਲਵਾਈਆਂ ਗਈਆਂ ਨੇ, ਉਹ ਖਬਰਾਂ ਜਿਹੜੀਆਂ ਨੇ ਉਹ ਲਵਾਈਆਂ ਦਾ ਮਤਲਬ ਕੀ ਹੁੰਦਾ? ਇਹ ਨਹੀਂ, ਇਹ ਪਲਾਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਪੈਸੇ ਦੇ ਕੇ ਲਾ ਰਿਹਾ, ਉਹ ਪੇੜ ਹੁੰਦੀਆਂ। ਇਹ ਖਬਰਾਂ ਏਦਾਂ ਹੁੰਦੀਆਂ ਕਿ ਜਾਣਕਾਰੀ ਜਿਹੜੀ ਹੁੰਦੀ ਹੈ, ਜਿਵੇਂ ਹੁਣ ਮੈਂ ਜਿਸ ਬੰਦੇ ਬਾਰੇ ਗੱਲ ਕਰ ਰਿਹਾ ਉਹ ਸੋਰਸ ਮੇਰਾ ਇੱਕ ਐਸਾ ਸੋਰਸ ਹੈ ਜਿਹਦੇ ਤੇ ਮੈਂ ਅੱਖਾਂ ਮੀਟ ਕੇ ਯਕੀਨ ਕਰ ਸਕਦਾ, ਜਿਹਨੇ ਮੈਨੂੰ 1 ਮਹੀਨਾ ਪਹਿਲਾਂ ਦੱਸਤਾ ਸੀ। ਠੀਕ ਹੈ ਜੀ, ਮੈਂ ਯਕੀਨ ਕਰ ਸਕਦਾ, ਇਹਦਾ ਮਤਲਬ ਇਹ ਆ। ਤਾਂ ਇਸੇ ਤਰ੍ਹਾਂ ਉਹ ਫਿਰ ਜਿਹੜੇ ਸੋਰਸਸ ਹੁੰਦੇ ਆ ਵਿੱਚ ਹੀ ਸਰਕਾਰ ਦੇ ਬੈਠੇ, ਉਹ ਵੱਡੇ ਪੱਤਰਕਾਰਾਂ ਨੂੰ ਖਬਰ ਦਿੰਦੇ ਆ ਕਿ ਐਸਾ ਹੋ ਰਿਹਾ, ਤਾਂ ਉਹਨਾਂ ਦਾ ਯਕੀਨ ਹੁੰਦਾ ਹੈ ਕਿ ਇਹ ਵਾਕਿਆ ਹੋ ਰਿਹਾ। ਤਾਂ ਸਮਝਦੇ ਹੋ ਨਾ, ਇੱਕ ਖਬਰ ਇਸ ਤਰ੍ਹਾਂ ਦੀ ਹੁੰਦੀ, ਇੱਕ ਹੁੰਦੀ ਆ ਕਿ ਜਾਣ ਬੁੱਝ ਕੇ ਕਹਿ ਲਓ ਕਿ ਪੇੜ ਲਵਾਈ ਜਾਂਦੀ ਹੈ ਜਾਂ ਪਲਾਂਟ ਕੀਤੀ ਜਾਂਦੀ ਆ। ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨਾ ਮੈਂ ਜਦੋਂ ਖਬਰਾਂ ਪੜ੍ਹੀਆਂ ਪੰਜਾਬੀ ਦੇ ਕੁਝ ਅਖਬਾਰਾਂ 'ਚ, ਮੈਨੂੰ ਇਹ ਲੱਗਿਆ ਕਿ ਇਹ ਖਬਰ ਜਿਹੜੀ ਆ ਉਹ ਤੁੱਕੇ ਵਾਲੀ ਖਬਰ ਨਹੀਂ ਹੈ। ਇੱਕ ਆਪਾਂ ਅੰਦਾਜ਼ਾ ਲਾਉਂਦੇ ਆ ਜਾਂ ਹਾਲਾਤਾਂ ਦੀ ਸਮੀਖਿਆ ਕਰਦੇ ਆ ਜਾਂ ਸਮੀਕਰਨ ਬਿਠਾਉਂਦੇ ਆ, ਇੱਧਰ ਜੋੜ ਤੋੜ ਕਰਦੇ ਆ, ਤਾਂ ਆਪਾਂ ਨੂੰ ਇੱਕ ਨਤੀਜਾ ਨਿਕਲਦਾ ਕਿ ਹਾਂ ਏਦਾਂ ਹੋ ਸਕਦਾ। ਤਾਂ ਮੈਨੂੰ ਖਬਰਾਂ ਪੜ੍ਹ ਕੇ ਗੁਰਪ੍ਰੀਤ ਜੀ ਅੰਦਾਜ਼ਾ ਹੋਇਆ ਕਿ ਇਹ ਖਬਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਉੱਚ ਪੱਧਰੀ ਜਿਹੜੇ ਬੰਦੇ ਆ ਉਹਨਾਂ ਦੇ ਰਾਹੀਂ ਹੀ ਜਿਹੜੀ ਆ ਉਹ ਲੱਗੀਆਂ। ਤਾਂ ਖਬਰਾਂ ਦੇ ਮਜ਼ਮੂਨ ਇੱਕੋ ਤਰ੍ਹਾਂ ਦੇ ਸੀਗੇ। ਉਹਦੇ 'ਚ ਕੀ ਆ ਕਿ ਹੁਣ ਦੇਖੋ, ਰੀਸ਼ਫਲਿੰਗ ਕਦੋਂ ਹੁੰਦੀ ਆ? ਉਹ ਤਾਂ ਦਿੱਲੀ ਵਾਲਿਆਂ ਨੇ ਕਰਨੀ ਆ। ਇਹਦਾ ਮਤਲਬ ਹੈ ਕਿ ਬਜਟ ਇਜਲਾਸ ਤੇ ਘੱਟੋ ਘੱਟ ਗੁਜ਼ਰੇਗਾ, ਫਿਰ ਉਸ ਤੋਂ ਬਾਅਦ ਇਹ ਕਦਮ ਚੁੱਕਣਗੇ। ਫਿਰ ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਪਰਫਾਰਮੈਂਸ ਹੀ ਇੱਕ ਪੈਮਾਨਾ ਰੱਖਿਆ ਜਾਏਗਾ ਜਾਂ ਇਲਾਕਾ। ਕਿਉਂਕਿ ਆਪਾਂ ਦੇਖ ਲਈਏ ਜਿਵੇਂ ਹੁਣ ਮਾਝੇ ਤੋਂ 4 ਹੈਗੇ ਨੇ ਮੰਤਰੀ, ਉਹਨਾਂ ਦੇ ਵਿੱਚੋਂ 1-2 ਮੰਤਰੀ ਐਸੇ ਆ ਜਿਹੜੇ ਹਿੱਟ ਲਿਸਟ ਤੇ ਹੈਗੇ ਨੇ, ਪਰਫਾਰਮੈਂਸ ਦੇ ਆਧਾਰ ਤੇ ਵੀ, ਇਲੈਕਸ਼ਨ ਦੇ ਆਧਾਰ ਤੇ ਵੀ। ਠੀਕ ਹੈ ਜੀ, ਹੋ ਸਕਦਾ ਕਿ ਉੱਥੇ 4 'ਚੋਂ 3 ਕਰ ਦੇਣ ਕਿ ਮਾਝੇ ਨੂੰ 3 ਦੇ ਦਿਓ ਜੀ। ਹੁਣ ਜਿਵੇਂ ਸਾਡੇ ਮਲੋਟ ਤੋਂ 2 ਮੰਤਰੀ ਆ ਮਿਸਾਲਨ, ਬੀਬੀ ਬਲਜੀਤ ਕੌਰ ਤੇ ਖੁੱਡੀਆਂ ਸਾਹਿਬ ਦਾ ਪਿੰਡ ਵੀ ਮਲੋਟ ਦੇ ਵਿੱਚ ਹੀ ਹੈ ਨਾ, ਸਬ ਡਿਵੀਜ਼ਨ ਮਲੋਟ ਹੀ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉੱਥੋਂ ਹੋ ਸਕਦਾ ਇੱਕ ਦੀ ਛੁੱਟੀ ਕਰ ਦਿੱਤੀ ਜਾਵੇ। ਰਿਪੋਰਟਾਂ ਕੇਜਰੀਵਾਲ ਕੋਲ ਹਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਕਾਰਾਤਮਕ ਰਿਪੋਰਟਾਂ ਮੰਤਰੀਆਂ ਦੀਆਂ ਹੈਗੀਆਂ, ਉਹ ਛੁੱਟੀ ਉਸ ਬਿਹਾਵ ਤੇ ਵੀ ਕਰ ਸਕਦੇ ਆ। ਤੇ ਤੁਹਾਨੂੰ ਪਤਾ ਹੀ ਆ ਕਿ ਉਹਨਾਂ ਦੇ ਅੱਗੇ ਬੋਲਣਾ ਤਾਂ ਹੈ ਨਹੀਂ ਕਿਸੇ ਮੰਤਰੀ ਨੇ। ਨਿੱਜਰ ਸਾਹਿਬ ਦੀ ਵਾਪਸੀ ਦਾ ਇਮਕਾਨ ਹੈ, ਜਿਸ ਤਰ੍ਹਾਂ ਕੇਜਰੀਵਾਲ ਮਿਲ ਕੇ ਆਏ ਨੇ ਉਹਨਾਂ ਨੂੰ, ਕਿ ਉਹਨਾਂ ਨੂੰ ਬੜਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਦਾ ਅਹਿਸਾਸ ਕਰਵਾ ਕੇ ਭੇਜਿਆ ਗਿਆ ਸੀਗਾ, ਤੇ ਫਿਰ ਉਹ ਚੀਫ ਖਾਲਸਾ ਦੇ ਮੁਖੀ ਬਣ ਗਏ ਜੀ। ਚੀਫ ਖਾਲਸਾ ਦੀਵਾਨ ਦੇ ਉਹ ਮੁਖੀ ਬਣ ਗਏ ਸਨ। ਫਿਰ ਜੇ ਤੁਸੀਂ ਇਸ ਤੋਂ ਇਲਾਵਾ ਦੇਖੋਗੇ
ਤਾਂ ਚਰਚਾਵਾਂ ਇਹ ਵੀ ਨੇ ਕਿ ਸੰਧਵਾ ਸਾਹਿਬ ਸ਼ਾਇਦ ਮੰਤਰੀ ਮੰਡਲ 'ਚ ਦਿਖਣਗੇ ਤੇ ਬੀਬਾ ਬਲਜਿੰਦਰ ਕੌਰ, ਕਿਉਂਕਿ ਦੇਖੋ ਉਹ ਬਹੁਤ ਸੀਨੀਅਰ ਲੀਡਰ ਨੇ, ਪਰ ਭਗਵੰਤ ਮਾਨ ਹੋਰਾਂ ਦੇ ਨਾਲ ਜ਼ਿਆਦਾ ਗੁੱਡਵਿਲ ਨਾ ਹੋਣ ਕਰਕੇ ਉਹ ਪਿੱਛੇ ਰਹੇ ਇਸ ਮਾਮਲੇ 'ਚ। ਉਹਨਾਂ ਦਾ ਕਹਿ ਸਕਦੇ ਆਪਾਂ ਕਿ ਮੰਤਰੀ ਦੇ ਤੌਰ ਤੇ, ਹਾਲਾਂਕਿ ਤੁਹਾਨੂੰ ਪਤਾ ਹੀ ਕੈਬਨਿਟ ਰੈਂਕ ਦੇ ਦਿੱਤਾ ਗਿਆ ਸੀਗਾ ਉਹਨਾਂ ਨੂੰ, ਜੇ ਮੈਂ ਨਹੀਂ ਭੁੱਲਦਾ ਤਾਂ, ਪਰ ਫਿਰ ਵੀ ਜੀ ਤੇ ਕਰਦਾ ਹਾਲੇ ਤੱਕ ਉਹਨਾਂ ਦਾ ਨੰਬਰ ਨਹੀਂ ਆਇਆ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਆਪਾਂ ਕਿਆ ਸਰਾਈਆਂ ਲਾ ਸਕਦੇ ਹਾਂ ਕਿ ਜੇਕਰ ਹੁੰਦਾ ਅਰੋੜਾ ਸਾਹਿਬ ਜਿੱਤ ਜਾਂਦੇ ਤਾਂ ਅਰੋੜਾ ਸਾਹਿਬ ਨੂੰ ਮੰਤਰੀ ਮੰਡਲ 'ਚ ਆਪਾਂ ਦੇਖ ਸਕਦੇ ਹਾਂ। ਤੇ ਇਹਦਾ ਮਤਲਬ ਕਿ ਛੁੱਟੀਆਂ ਤਾਂ ਕੁਝ ਹੋਣਗੀਆਂ, ਹਾਲਾਂਕਿ 2 ਮੰਤਰੀ ਤਾਂ ਖੜੇ ਪੈਰ ਲੈ ਸਕਦੇ ਆ, ਇਹਨਾਂ ਕੋਲ 2 ਮੰਤਰੀ ਸ਼ਾਰਟ ਹੈਗੇ ਆ, ਪਰ ਜੇਕਰ ਜ਼ਿਆਦਾ ਕਹਿ ਲਓ ਫੇਰ ਬਦਲ ਹੁੰਦਾ ਤਾਂ ਫਿਰ 1-2 ਮੰਤਰੀਆਂ ਦੀ ਛੁੱਟੀ ਵੀ ਸੰਭਵ ਹੈ। ਹੁਣ ਕਿਹਦੀ ਹੈ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਫੀਡਬੈਕ ਤੇ ਹੈਗੀ ਹੈ। ਦੂਜੀ ਗੱਲ ਮੈਂ ਤੇ ਇੱਕ ਹੋਰ ਵੀ ਸੁਣੀ ਆ ਕਿ ਇਹਨਾਂ ਦੇ ਵਿੱਚੋਂ ਹੀ ਇੱਕ ਧੜੇ ਨੇ, ਦੂਜੇ ਧੜੇ ਦੇ ਸੰਬੰਧਿਤ ਜਿਹੜੇ ਮੰਤਰੀ ਆ ਉਹਨਾਂ ਦੀ ਫਾਈਲ ਵੀ ਜਿਹੜੀ ਆ ਗਾਂ ਉਤਲਿਆਂ ਤੱਕ ਪਹੁੰਚਾ ਰੱਖੀ ਆ। ਇੱਕ ਫਾਈਲ ਜਿਹੜੀ ਆ ਦੱਸਦੇ ਅਮਿਤ ਸ਼ਾਹ ਕੋਲ ਵੀ ਪਈ ਆ ਇਹਨਾਂ ਦੇ ਕੁਝ ਮੰਤਰੀਆਂ ਦੀ। ਜੀ, ਸੋ ਹੁਣ ਵੇਖਦੇ ਆ ਇਹਦੇ ਚ ਬਣਦਾ ਕੀ ਹੈ, ਕਿਹਦੀ ਛੁੱਟੀ ਹੁੰਦੀ ਹੈ ਤੇ ਕਿਹਦੇ ਭਾਗ ਖੁੱਲਦੇ ਨੇ। ਸੋ ਅੱਗੇ ਚਲੀਏ ਜੀ। ਬੋਲਨੇ ਲੱਗੀ ਵਾਲੇ ਪਾਦਰੀ ਬਜਿੰਦਰ ਦੇ ਲੱਗਦਾ ਦਿਨ ਪੁੱਗ ਗਏ ਨੇ। ਪਹਿਲਾਂ ਇੱਕ ਲੜਕੀ ਸਾਹਮਣੇ ਆਉਂਦੀ ਹੈ, ਉਸਦੇ ਵੱਲੋਂ ਗੰਭੀਰ ਦੋਸ਼ ਲਗਾਏ ਜਾਂਦੇ ਨੇ ਤੇ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਹੈ ਜਿਹਦੇ ਚ ਸਾਫ਼ ਹੀ ਹੋ ਗਿਆ ਵੀ ਪਾਦਰੀ ਸਾਹਿਬ ਕੀ ਕੁਝ ਕਰ ਰਹੇ ਨੇ। ਸੋ ਪਾਇਓ ਤਾਂ ਜੀ ਚਾਨਣਾ ਇਸ ਤੇ ਤਰ੍ਹਾਂ। ਦੇਖੋ ਗੱਲ ਇਹ ਆ ਗੁਰਪ੍ਰੀਤ ਜੀ ਕਿ ਕਮਾਲ ਦੀ ਗੱਲ ਹੈ, ਵੀਡੀਓ ਵਾਇਰਲ ਹੋ ਗਈ, ਸਭ ਕੁਝ ਸਪਸ਼ਟ ਆ। ਹੁਣ ਉਹਦੇ ਜਿਹੜੇ ਹੈਗੇ ਨੇ ਕਰਤਾ ਧਰਤਾ, ਉਹ ਕਹਿੰਦੇ ਕਿ ਜੀ ਇਹ ਤੇ ਐਡਿਟਡ ਵੀਡੀਓ ਹੈ ਜੀ। ਹੁਣ ਜਿਹੜੀ ਔਰਤ ਉਹਦੇ ਵਿੱਚ ਥੱਪੜਾਂ ਦਾ ਸ਼ਿਕਾਰ ਹੋ ਰਹੀ ਹੈ ਵੀਡੀਓ ਦੇ ਵਿੱਚ, ਉਹ ਜਿਹੜੀ ਕਥਿਤ ਵੀਡੀਓ ਹੈ, ਉਹ ਨਹੀਂ ਬੋਲ ਰਹੀ। ਸ਼ਾਇਦ ਇੱਕ ਅਖਬਾਰ ਨੇ ਤੇ ਵੀ ਦਾਅਵਾ ਕੀਤਾ ਕਿ ਉਹ ਤੇ ਕਹਿ ਰਹੀ ਹੈ ਕਿ ਕੁਝ ਹੋਇਆ ਨਹੀਂ, ਪਰ ਵੀਡੀਓ ਜੇ ਦੇਖੀਏ ਤੇ ਉਹਦੇ 'ਚ ਤੇ ਬਹੁਤ ਕੁਝ ਹੁੰਦਾ ਲੱਗਦਾ ਕਿ ਕਿਸ ਤਰ੍ਹਾਂ ਅਚਾਨਕ ਪਾਦਰੀ ਇੱਕ ਕਾਪੀ ਸਿੱਟਦਾ ਪਹਿਲਾਂ ਔਰਤ ਤੇ, ਫਿਰ ਥੱਪੜ, ਫਿਰ ਇੱਕ ਮੁੰਡੇ ਤੇ ਥੱਪੜ ਮਾਰਦਾ। ਉਹ ਔਰਤ ਮੋਹਾਲੀ ਦੀ ਦੱਸੀ ਜਾਂਦੀ। ਕੋਈ ਕਹਿੰਦਾ ਜੀ ਕਿ ਇਹ ਚੋਰੀ ਦੇ ਇਲਜ਼ਾਮ ਲੱਗੇ ਸਨ, ਕੋਈ ਕਹਿੰਦਾ ਜੀ ਕਿ ਪਿੱਛੋਂ ਮਤਲਬ ਕਿ ਜਿਵੇਂ ਗੁਰਾਈ ਕੀਤੀ ਜਾਂਦੀ ਆ ਤੇ ਉਹ ਪਾਦਰੀ ਤੱਕ ਨਹੀਂ ਸੀ ਪਹੁੰਚ ਰਹੀ, ਯਾਨੀ ਜਿੱਦਾਂ ਫੰਡ ਆ ਰਹੇ ਸਨ। ਫਿਰ ਇਸ ਤੋਂ ਇਲਾਵਾ ਕੋਈ ਕਹਿੰਦਾ ਕਿ ਉਹ ਜਿਹੜਾ ਸਮਾਗਮ ਜਿਹਾ ਕਰਦੇ ਨੇ ਇਹ, ਕਿ ਉਹਦੇ ਵਿੱਚ ਇਹਨੇ ਔਰਤ ਨੇ ਐਕਟਿੰਗ ਠੀਕ ਢੰਗ ਨਾਲ ਨਹੀਂ ਸੀ ਕੀਤੀ ਤਾਂ ਉਹ ਗੁੱਸਾ ਹੋ ਗਿਆ। ਮਤਲਬ ਕਿ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ, ਪਰ ਪਾਦਰੀ ਦੀ ਅੱਜ ਤਰੀਕ ਸੀਗੀ ਮੋਹਾਲੀ ਇਹ ਪੇਸ਼ ਵੀ ਹੋ ਗਿਆ। ਪਰ ਜੋ ਤੁਸੀਂ ਸ਼ਬਦ ਇਸਤੇਮਾਲ ਕੀਤੇ ਮੇਰੇ ਖਿਆਲ ਦੇ ਨਾਲ ਵਾਕਿਆ ਢੁਕਵੇਂ ਹੈ ਨਾ, ਕਿ ਕਿਤੇ ਨਾ ਕਿਤੇ ਪਾਦਰੀ ਹੁਣ ਆਪਣੇ ਆਪ ਹੀ ਐਕਸਪੋਜ਼ ਹੋ ਰਿਹਾ। ਤਾਂ ਦਿਨ ਇਹਨਾਂ ਦੇ ਜਿਹੜੇ ਆ ਵਾਕਿਆ ਲੱਦ ਗਏ ਆ, ਪੁੱਗ ਗਏ ਆ। ਇਹ ਵਾਰ-ਵਾਰ ਕਿਉਂ ਹੋ ਰਿਹਾ? ਔਰ ਤੁਸੀਂ ਕਮਾਲ ਦੀ ਗੱਲ ਕਿ ਹਰ ਵਾਰੀ ਤੁਸੀਂ ਕਹਿੰਦੇ ਹੋ ਕਿ ਅਸੀਂ ਸੱਚੇ। ਤੁਸੀਂ ਉਹ ਵੀਡੀਓ ਦੀ ਜਾਂਚ ਕਿੱਥੋਂ ਕਰਵਾਈ ਆ ਮੈਨੂੰ ਦੱਸੋ। ਵੀਡੀਓ ਜੇ ਐਡਿਟਡ ਹੈ, ਐਡਿਟ ਕੀਤੀ ਆ, ਤੇ ਫਿਰ ਤੁਸੀਂ ਉਹਦੀ ਸ਼ਿਕਾਇਤ ਦਰਜ ਕਰਵਾਈ ਆ ਕਿ ਨਹੀਂ ਕਰਵਾਈ? ਤੇ ਉਹਦੀ ਜਾਂਚ ਕਿੱਥੋਂ? ਜਦੋਂ ਤੁਸੀਂ ਕੋਈ ਜਾਂਚ ਪੜਤਾਲ ਹੀ ਨਹੀਂ ਕੀਤੀ, ਹਾਲੇ ਫੋਰੈਂਸਿਕ ਜਾਂਚ ਤੇ ਹਾਲੇ ਕੋਈ ਹੋਈ ਨਹੀਂ, ਤੁਸੀਂ ਨਤੀਜਾ ਕੱਢ ਦਿੱਤਾ ਕਿ ਨਹੀਂ ਜੀ ਇਹ ਤਾਂ ਫਰਜ਼ੀ ਆ। तो इस करके मैं तो कहना कि सरकार नूं चाहिदा कि इहदा नोट्स लवे, इहदी जांच करवावे, ते जेकर वो वीडियो सही आ, कोई पीड़ित सामने आउंदा जां नहीं आउंदा, पर मेरे ख्याल दे नाल उस वीडियो दे बिहाफ ते ही इहदे ते परचा जिहड़ा दर्ज कीता जाना चाहिदा, क्योंकि उस टाइम एक छोटा जिहा जवाक भी तुहानूं वीडियो दे विच नज़र आएगा जदों इहने सारी हरकत कीती आ ते जदों कापी चला के मारी आ, जवाक दे सिर दे उत्तों दी लंघी आ। जी जी। ਸੋ ਜਵਾਕ ਨੇ ਹੀ ਫੇਮਸ ਕੀਤਾ ਸੀ ਇਹਨਾਂ ਨੂੰ ਜਦੋਂ ਕਹਿੰਦਾ ਸੀ ਕਿ ਬੋਲਣੇ ਲੱਗੀ, ਤੇ ਹੁਣ ਦੇਖੋ ਅੱਗੇ ਕੀ ਕੁਝ ਹੁੰਦਾ ਹੈ। ਆਖਰੀ ਖਬਰ ਦਾ ਜੇਕਰ ਰੁਖ ਕਰੀਏ ਤੇ ਕਹਿੰਦੇ ਸੰਸਦ ਮੈਂਬਰਾਂ ਦੀ ਤਨਖਾਹ ਵੱਧ ਗਈ ਹੈ ਜੀ। ਵੈਸੇ ਖਾਸੀ ਮਿਹਰ ਹੈ ਇਹਨਾਂ ਤੇ। ਹਾਂਜੀ ਦੇਖੋ, ਜਿਹੜੇ ਮੈਂਬਰ ਪਾਰਲੀਮੈਂਟ ਹੈ ਨਾ, ਮੈਂਬਰ ਪਾਰਲੀਮੈਂਟ ਦੀ ਸੈਲਰੀ ਤੇ ਕੋਈ ਜ਼ਿਆਦਾ ਹੈ ਨਹੀਂ ਗੀ, ਐਡੀ ਕੋਈ ਵੱਡੀ ਗੱਲ ਨਹੀਂ ਹੈਗੀ। ਅੱਜ ਕੱਲ ਆਮ ਹੀ ਸਾਡੇ ਬੱਚੇ ਆ ਜਿਹੜੇ ਉਹ 5-5 7-7 ਲੱਖ ਦੀ ਸੈਲਰੀ ਲੈ ਰਹੇ ਨੇ। ਪੈਕੇਜ ਇਦਾਂ ਦੇ ਹੈਗੇ ਆ ਜਿਹੜੇ ਬਹੁਤ ਤਗੜੀਆਂ ਕੰਪਨੀਆਂ 'ਚ ਕੰਮ ਕਰਦੇ ਆ। ਤਾਂ ਇੱਕ ਮੈਂਬਰ ਪਾਰਲੀਮੈਂਟ ਦੀ ਜਿਹੜੀ ਸੀਗੀ ਸੈਲਰੀ ਉਹ ਲੱਖ ਰੁਪਈਆ ਸੀ, ਤੇ ਹੁਣ ਇਹਨਾਂ ਨੇ 24% ਵਧਾ ਕੇ ਯਾਨੀ 1,24,00,000 ਕਰ ਦਿੱਤੀ ਆ। ਤੇ ਜਿਹੜੇ ਸਾਬਕਾ ਸੰਸਦ ਮੈਂਬਰ ਹੈ ਉਹਨਾਂ ਦੀ ਪੈਨਸ਼ਨ ਜਿਹੜੀ ਆ ਉਹ ਇਹਨਾਂ ਨੇ ਵਧਾ ਕੇ 25 ਤੋਂ ਸ਼ਾਇਦ 31 ਕਰ ਦਿੱਤੀ ਹੈ। ਪਰ ਰੌਲਾ ਇਹ ਆ ਕਿ ਵੇਖਣ ਨੂੰ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਲੱਗਦਾ ਕਿ ਲੱਖ ਸਵਾ ਲੱਖ ਤੇ ਤਨਖਾਹਾਂ ਆਮ ਹੀ ਹੁੰਦੀਆਂ ਨੇ, ਪਰ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਜੀ,
ਬਹੁਤ ਜੀ ਸਹੂਲਤਾਂ ਮਿਲਦੀਆਂ ਹੈ। ਉਹ ਤੇ ਆਪਾਂ ਜੇ ਵੇਖਣ ਚੱਲੀਏ ਤੇ ਇੰਨੀਆਂ ਸਹੂਲਤਾਂ ਹੈ ਕਿ ਡੇਲੀ ਅਲਾਉਂਸ ਹੁੰਦਾ ਹੈ ਜੀ, ਦਫ਼ਤਰ ਦਾ ਖਰਚਾ, ਮੈਡੀਕਲ ਸਾਰਾ ਫ੍ਰੀ, 34 ਯਾਤਰਾਵਾਂ, ਹਵਾਈ ਯਾਤਰਾਵਾਂ ਉਹ ਫ੍ਰੀ ਹੁੰਦੀਆਂ ਨੇ, ਸ਼ਾਇਦ 1.5 ਲੱਖ ਕਾਲ ਫ੍ਰੀ ਹੁੰਦੀ ਆ, ਸ਼ਾਇਦ ਮੇਰੇ ਖਿਆਲ ਦੇ ਨਾਲ ਜੇ ਆਪਾਂ ਮੋਟੇ ਤੌਰ ਤੇ ਦੇਖੀਏ ਤੇ 50,000 ਯੂਨਿਟ ਬਿਜਲੀ ਫ੍ਰੀ ਹੁੰਦੀ ਹੈ, 50,000 ਯੂਨਿਟ। ਤਾਂ ਇਦਾਂ ਦੀਆਂ ਸਹੂਲਤਾਂ ਹੁੰਦੀਆਂ ਨੇ ਕਿ ਆਪਾਂ ਤਾਂ ਮਤਲਬ ਕਿ ਰੇਲ ਦੇ ਕਿਸੇ ਵੀ ਕਲਾਸ ਦੇ ਵਿੱਚ ਚੜ੍ਹਨਾ ਇਹਨਾਂ ਦੀ ਕੋਈ ਟਿਕਟ ਹੀ ਨਹੀਂ ਲੱਗਦੀ। ਜੀ ਨਿੱਜੀ ਹਸਪਤਾਲ 'ਚ ਚਲੇ ਜਾਣ, ਸਰਕਾਰੀ ਹਸਪਤਾਲ 'ਚ ਚਲੇ ਜਾਣ, ਕਿਤੇ ਵੀ ਇਹਨਾਂ ਨੇ ਬਿੱਲ ਪੇ ਨਹੀਂ ਕਰਨਾ। ਤੁਸੀਂ ਸੋਚ ਕੇ ਦੇਖੋ। ਤਾਂ ਇਸੇ ਕਰਕੇ ਹੀ ਆ, ਉਹ ਜਿਵੇਂ ਇੱਕ ਨਾ ਗੀਤ ਸੀਗਾ ਸਾਡੀ ਜਵਾਨੀ 'ਚ ਚੱਲਦਾ ਹੁੰਦਾ ਸੀ, ਸੋਹਣੀ ਜਿਹੀ ਕੁੜੀ ਪਿੱਛੇ ਮੁੰਡੇ ਮਰ ਮਰ ਜਾਣ, ਤੇ ਤਾਂ ਹੀ ਤੇ ਮਰ ਜੀ ਮਰ ਜਾਂਦੇ ਆ ਸਰ, ਤਾਂ ਹੀ ਤੇ ਮਰ ਮਰ ਜਾਂਦੇ ਆ ਨਾ। ਇੰਨੀਆਂ ਹੂੰ ਸਹੂਲਤਾਂ ਹੈ ਕਿ ਇਹ ਤੇ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਨਾ ਵੀ ਮੈਂ ਉਹ ਪਹਿਲਾ ਹੈਗਾ ਜੀ ਕਿ ਜਿਹੜਾ ਦੱਸਦਾ ਕਿ ਪੈਸਾ ਕਿੰਨਾ ਆਇਆ, ਕਿੱਥੋਂ ਆਇਆ, ਐਮਪੀ ਨੂੰ ਜੋ ਮਿਲਦਾ ਫੰਡਾਂ ਦਾ ਮੈਂ ਹਿਸਾਬ ਕਿਤਾਬ ਦੇਣਾ। ਪਰ ਉਹਨਾਂ ਨੇ ਕਦੇ ਸ਼ਾਇਦ ਇਹ ਸਹੂਲਤਾਂ ਨਹੀਂ ਦੱਸੀਆਂ ਹੋਣਗੀਆਂ ਕਿ ਤੁਹਾਡਾ ਜੀ ਆਮ ਆਦਮੀ ਪਾਰਟੀ ਦਾ ਨਿਮਾਣਾ ਜਿਹਾ ਮਾਨ ਕੀ ਕੁਝ ਸਹੂਲਤਾਂ ਮਾਣਦਾ ਹੈ। ਤਾਂ ਇਹ ਬਹੁਤ ਜ਼ਿਆਦਾ ਸਹੂਲਤਾਂ ਹੈ ਤੇ ਮੈਂ ਤੁਹਾਨੂੰ ਮਤਲਬ ਕਿ ਗਿਣਿੰਦਾ ਚੁਣਿੰਦਾ ਹੀ ਸੁਣਾਈਆਂ ਨੇ। ਜਿੱਦਾਂ ਹੋਰ ਵੀ ਹੁੰਦਾ ਹੈ ਕਿ ਸੜਕੀ ਜਿਹੜਾ ਸਫ਼ਰ ਹੈ ਹਰੇਕ ਕਿਲੋਮੀਟਰ ਦੇ 16 ਰੁਪਏ ਮਿਲਦੇ ਨੇ, ਹਿਸਾਬ ਲਾ ਲਓ 16 ਰੁਪਏ। ਤਾਂ ਬਹੁਤ ਹੂੰ ਜ਼ਿਆਦਾ ਕਹਿ ਲਓ ਕਿ ਮਹਿੰਗੇ ਪੈਂਦੇ ਆ ਮੈਂਬਰ ਪਾਰਲੀਮੈਂਟ। ਪਰ ਉਹ ਪਾਰਲੀਮੈਂਟ ਦੇ ਵਿੱਚ ਕੀ ਕਰਦੇ ਆ ਉਹ ਤੇ ਤੁਸੀਂ ਦੇਖਿਆ ਹੀ ਆ, ਉਹ ਤੇ ਦੱਸਣ ਪੁੱਛਣ ਦੀ ਲੋੜ ਹੀ ਨਹੀਂ। ਜੀ ਉੱਥੇ ਜੋ ਕੁਝ ਹੁੰਦਾ ਹੈ ਉਹ ਤਾਂ ਸਾਰੇ ਦਰਸ਼ਕ ਵੀ ਦੇਖਦੇ ਨੇ। ਕਈ ਵਾਰ ਕੁੱਕੜਾਂ ਵਾਂਗੂ ਫਸ ਪੈਂਦੇ ਨੇ ਤੇ ਕਈ ਵਾਰ ਕਿਤੇ ਕਿਤੇ ਵਿੱਚ ਕਰ ਵੀ ਲੈਂਦੇ ਨੇ ਸਿਆਣੀ ਗੱਲ। ਸੋ ਇੱਥੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸੀ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਮਿੰਟੂ ਗੁਰਸਰੀਆ ਹੁਣੇ ਸਾਰੇ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਪਰ ਚਾਨਣਾ ਪਾਇਆ। ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਧੰਨਵਾਦ, ਸਤਿ ਸ਼੍ਰੀ ਅਕਾਲ।